कुछ गल्लां इदां दियां ने कि जो उन्हां दियां जे सामने आंदे ते शायद उन्हां नूं लगदा कि बीबी जी किते वो भी सवाल ना कर लैण और असीं किते मीडिया दे सामने जो सवाल आंदे ने ते उन्हां नूं उन्हां दा जवाब देना भारी पै जाएगा कि जे उन्नू वीर जी एक भैन समझते हैं इत्थे तक लैके आते हैं तो इत्थे भी तो किते माई भागो की एक नहीं कहांगी किन्नियां वारसां बैठियां हुई ने अज 8 दिन हो गए दिल्ली जाती है कि यहो जे ने कि इन्होंने यहो जी मैं कोई काम होंदा भैणां दा दर्द बाहर वालियां दा देखदा घर वालियां दा नहीं देखदा हैगा। पुछया सी कि जो हरमीत सिंह कालका जी जिहड़े साडे सकत्तर ने उन्हां दे दफ्तर जो घटना वापरी है आप की सोचते हो सही है या गलत है तो सिरसा साहब साफ लफ्ज़ां विच कहंदे ने कि भैन जी होया तो सब कुछ गलत ही है। कहंदे आ बीबी जी तुसीं बंगला साहब आ जाओ तुसीं कहोगे मैं तुहाडे पैरां विच डिग के माफ़ी मंग लांगा। सिरसा जी ने कहता बिल्कुल जी ये सिरसा साहब ने मैनू कहा तुसीं कहोगे तो मैं किसी चौक विच भी आके तुहाडे पैरां ते डिग के माफ़ी मंग लांगा। जे हरमीत कालका जी ये कहंदे है कि उत्थे बदसलूकी नहीं हुई तो तुहाडे प्रधान जी किस गल दी मेरे तो माफ़ियां मंगण वास्ते तैयार हो जाते हैं। जे मैं कहां कि मैं पार्टी नूं बिलोंग करदी हां इसी करके शायद मैनू मनजीत सिंह जीका जी नूं अस्तीफा देना पिया क्योंकि मैनू उन्हां नूं दस के ही जाना पैना सी क्योंकि मैं 2 जगह तो बिलोंग कर रही सी क्योंकि इत्थे रोज़ राजनीति साडी अक्खां दे सामने खेडी जा रही हैगी मैं रोज़ देख रही हाँ पुलिस ते बार-बार धमकियां दित्तियां जांदियां मेरी और मैं अपने गुरु घर बैठी हूं मैनू तुसीं बोल ही नहीं सकते तुहाडा राइट ही नहीं है। मैंने कहा भाई ऐसा है आप मेरे को कंप्लेन लेटर दे दीजिए और आप मेरे को अरेस्ट करके लेके जाना ले जाए माई भागो जी का नाम लैके माफ़ी मंगो क्योंकि माई भागो जी नूं गालां लगियां हैगियां। बदसलूकी होई ਆਪਾਂ ਸਾਰਿਆਂ ਨੇ ਦੇਖੀ ਜੋ ਬੇਅਦਬੀ ਹੋਈ ਆਪਾਂ ਸਾਰਿਆਂ ਨੇ ਦੇਖੀ ਹੈ ਪਰ ਆਵਾਜ਼ ਕੋਈ ਚੁੱਕਦਾ ਹੈ ਜੋ ਹਿੰਮਤ ਭੈਣ ਜੀ ਨੇ ਦਿਖਾਈ ਹੈ ਤੇ ਅਸੀਂ ਉਹਨਾਂ ਦਾ ਸਾਥ ਦੇਣ ਆਏ ਇੱਥੇ ਕਿ ਹਰ ਪ੍ਰਕਾਰ ਦੇ ਨਾਲ ਅਸੀਂ ਇਹਨਾਂ ਦੇ ਨਾਲ ਆ। ਦਿੱਲੀ ਕਮੇਟੀ ਦਾ ਸਾਫ਼ ਕਹਿਣਾ ਹੈ ਜੀ ਉਸ ਦਿਨ ਇਹਨਾਂ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਈ ਇਹਨਾਂ ਦੇ ਨਾਲ ਕੋਈ ਗਾਲੀ ਗਲੋਚ ਨਹੀਂ ਹੋਈ ਕੋਈ ਮੀਡੀਆ ਦੇ ਨਾਲ ਧੱਕੇਸ਼ਾਹੀ ਨਹੀਂ ਹੋਈ। ਜਿਨ੍ਹਾਂ ਦੇ ਨਾਲ ਬਦਸਲੂਕੀ ਹੋਈ ਹੈ ਉਹੀ ਇੱਥੇ ਬੈਠੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਪੋਲੀਟੀਕਲ ਤੇਰੇ ਹੀ ਇਸ ਮਸਲੇ ਨੂੰ ਚੁੱਕ ਕੇ ਹੀ ਗੱਲਬਾਤ ਆ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਹੱਕ ਸਿਰਫ ਮਨਜੀਤ ਸਿੰਘ ਜੀਕੇ ਕੋਈ ਰਹਿ ਗਿਆ ਹੈ ਜਾਂ ਆਪਣਾ ਪਰਮਜੀਤ ਸਿੰਘ ਸਰਨਾ ਕੋਈ ਰਹਿ ਗਿਆ ਜਾਂ ਮਨਜੀਤ ਸਿੰਘ ਸਿਰਸੇ ਕੋਈ ਰਹਿ ਗਿਆ ਹੱਕ ਹੈ। ਗੱਲ ਸਾਰੀ ਇੰਨੀ ਕਿ ਵੀ ਇਹ ਇਲੈਕਸ਼ਨ ਹੁੰਦੇ ਨੇ ਤੇ ਇਲੈਕਸ਼ਨ ਸਿੱਖ ਸੰਗਤ ਦੀ ਰਜ਼ਾਮੰਦੀ ਨਾਲ ਬਣਦੇ ਨੇ। ਅੱਜ ਉਹ ਸਾਰਾ ਜਿਹੜਾ ਕੇਂਦਰ ਬਣਿਆ ਹੋਇਆ ਹੈ ਪੋਲੀਟੀਕਲ ਸਿੱਖ ਇਸ਼ੂ ਦਾ ਉਹ ਕਸ਼ਮੀਰ ਹੋਇਆ ਹੈ ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਤੁਸੀਂ ਉੱਥੇ ਭੱਜੀ ਫਿਰਦੇ ਹੋ ਜਿਹੜੇ ਇੱਥੇ ਮਾਈ ਭਾਗੋ ਦੀ ਵਾਰਸਾਂ ਬੈਠੀਆਂ ਉਹਨਾਂ ਦੇ ਪੁੱਛ ਲਓ ਕੋਈ ਆ ਕੇ ਇੱਥੇ ਜਰਾ ਇਹ ਸਿਆਸਤ 'ਚ ਫਸੇ ਹੋਏ ਨੇ ਇਹਨੇ ਪੂਰੀ ਤਰੀਕੇ ਨਾਲ ਵੀ ਅਸੀਂ ਇੱਥੇ ਆਹ ਲਾਲਛਨ ਲਾ ਦੀ ਆਹ ਲਾਲਛਨ। ਅਸੀਂ ਇਲੈਕਸ਼ਨ ਆਪਣੇ ਗੁਰੂ ਘਰਾਂ ਦੇ ਲੜਦੇ ਆ ਤੇ ਪਹਿਲੇ ਸਾਡਾ ਰਾਈਟ ਹੀ ਉਹ ਸਾਰੇ ਕੈਂਡੀਡੇਟਸ ਦਾ ਬਣ ਜਾਂਦਾ ਹੈ ਕਿ ਗੁਰੂ ਘਰ ਦੇ ਜਿਹੜੇ ਵੀ ਮਸਲੇ ਹੈ ਚਾਹੇ ਉਹ ਸਹੀ ਹੈ ਚਾਹੇ ਗਲਤ ਹੈ ਬੇਸ਼ੱਕ ਮੇਰੀ ਆਪਣੀ ਪਾਰਟੀ ਹੀ ਗਲਤ ਹੋਵੇ ਤੇ ਮੈਨੂੰ ਉਹਦੇ ਖਿਲਾਫ ਵੀ ਆਵਾਜ਼ ਚੁੱਕਣੀ ਆਣੀ ਚਾਹੀਦੀ ਹੈ ਕਿ ਤੁਸੀਂ ਗਲਤ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਾਰੇ ਖਬਰ ਦੇਖ ਰਹੇ ਹੈਗੇ ਹੋ ਪੂਰੇ ਵਰਲਡ ਦੇ ਅੰਦਰ ਇੱਕ ਮਸਲਾ ਉੱਠਿਆ ਹੈਗਾ ਲਵ ਜਿਹਾਦ ਦਾ ਸਿੱਖ ਕੁੜੀਆਂ ਦੀ ਗਰੂਮਿੰਗ ਦਾ। ਲਗਾਤਾਰ ਕਸ਼ਮੀਰ ਤੋਂ ਖਬਰਾਂ ਅਸੀਂ ਦੇਖਦੇ ਆ ਰਹੇ ਹੈਗੇ ਕਿ ਕਿਸ ਤਰੀਕੇ ਨਾਲ ਮਾਈ ਭਾਗੋ ਦੀ ਵਾਰਸ ਸਾਡੀਆਂ ਧੀਆਂ ਜਿਨ੍ਹਾਂ ਨੂੰ ਸਿੱਖੀ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਨੇ ਕਿ ਉਹ ਮੁਸਲਮ ਮੁੰਡਿਆਂ ਦੇ ਨਾਲ ਜਾਂ ਤੇ ਵਿਆਹੀਆਂ ਜਾ ਚੁੱਕੀਆਂ ਨੇ ਜਾਂ ਗਨ ਪੁਆਇੰਟ ਦੇ ਉੱਤੇ ਉਹਨਾਂ ਦੇ ਨਾਲ ਜਬਰੀ ਨਿਕਾਹ ਕੀਤਾ ਗਿਆ ਤਾਂ ਉਹਨਾਂ ਨੂੰ ਇਸਲਾਮ ਕਬੂਲ ਕਰਾ ਦਿੱਤਾ ਗਿਆ। ਇੰਨੇ ਗੰਭੀਰ ਮਸਲੇ ਦੇ ਉੱਤੇ ਅਸੀਂ ਸਿੱਖ ਰਾਜਨੀਤੀ ਵੀ ਦੇਖ ਰਹੇ ਹੈਗੇ ਹਾਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਫੌਰੀ ਤੌਰ ਦੇ ਉੱਤੇ ਉੱਥੇ ਪਹੁੰਚਦੇ ਨੇ ਸ਼੍ਰੀਨਗਰ ਧਰਨੇ ਹੁੰਦੇ ਨੇ ਗਰਮ ਸਪੀਚਾਂ ਹੁੰਦੀਆਂ ਨੇ ਜੋ ਫੈਸਲੇ ਮਾਫ ਕਰਨਾ ਘਰ ਦੀ ਚਾਰ ਦੀਵਾਰੀ 'ਚ ਹੋਣੇ ਚਾਹੀਦੇ ਸਨ ਉਹ ਫੈਸਲੇ ਸੜਕਾਂ ਦੇ ਉੱਤੇ ਹੋ ਰਹੇ ਨੇ। ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰ ਪਰਮਜੀਤ ਸਿੰਘ ਸਰਨਾ ਉੱਥੇ ਪਹੁੰਚਦੇ ਨੇ ਉਸ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ ਕਾਉਂਸਲਿੰਗ ਕਰਦੇ ਨੇ ਔਰ ਅੱਜ ਸਵੇਰੇ ਜਿਸ ਵੇਲੇ ਅਸੀਂ ਇਸ ਪ੍ਰੋਗਰਾਮ ਨੂੰ ਲਾਈਵ ਰਿਕਾਰਡ ਕਰ ਰਹੇ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਧਰਤੀ ਦੇ ਉੱਤੇ ਪਤਾ ਲੱਗਦਾ ਕਿ ਉਹਨਾਂ 'ਚ ਇੱਕ ਬੱਚੀ ਦਾ ਵਿਆਹ ਹੋ ਜਾਂਦਾ। ਕੁਝ ਘੰਟੇ ਬੀਤਦੇ ਨੇ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਪ੍ਰੈਸ ਕਾਨਫਰੰਸ ਦੀ ਖਬਰ ਆਉਂਦੀ ਹੈਗੀ ਹੈ ਕਿ ਉਸ ਸਿੱਖ ਪਰਿਵਾਰ ਨੂੰ ਲੈ ਕੇ ਪੂਰੀ ਦਿੱਲੀ ਕਮੇਟੀ ਇਸ ਵੇਲੇ ਦਿੱਲੀ ਆ ਰਹੀ ਹੈਗੀ ਹੈ। ਇਹ ਮਸਲੇ ਜਿਸ ਤਰੀਕੇ ਦੇ ਨਾਲ ਕੌਮ ਦੇ ਅੱਗੇ ਲਿਆਉਣੇ ਚਾਹੀਦੇ ਸਨ ਸ਼ਾਇਦ ਉਸ ਤਰੀਕੇ ਆਉਣ ਦੀ ਬਜਾਏ ਰਾਜਨੀਤਿਕ ਤੌਰ ਦੇ ਉੱਤੇ ਲਿਆਏ ਜਾ ਰਹੇ ਨੇ। ਹੋਣਾ ਤੇ ਇਹ ਚਾਹੀਦਾ ਹੈਗਾ ਸੀ ਕਿ ਸਾਡੇ ਬੱਚਿਆਂ ਦੀ ਕਾਉਂਸਲਿੰਗ ਹੁੰਦੀ ਕੀ ਸਾਡੀਆਂ ਧੀਆਂ ਬਾਣੀ ਤੇ ਬਾਣੇ ਨਾਲ ਜੁੜੀਆਂ ਹੋਈਆਂ ਨੇ ਕੀ ਪੰਥਕ ਮਸਲਿਆਂ ਦੇ ਉੱਤੇ ਕਸ਼ਮੀਰ ਔਰ ਜਿਸ ਜਗ੍ਹਾ ਦੇ ਉੱਤੇ ਸਾਡੀ ਮਾਈਨੋਰਟੀ ਦੇ ਅੰਦਰ ਹੈਗੀ ਸਿੱਖ ਕਮਿਊਨਿਟੀ ਕੀ ਸਾਡੀ ਜਨਰੇਸ਼ਨ
ਅੱਜ ਕੱਲ੍ਹ ਦੇ ਮੌਜੂਦਾ ਜਿਹੜੇ ਹਾਲਾਤ ਹੈਗੇ ਨੇ ਉਹਨਾਂ ਨੂੰ ਛੱਡ ਕੇ ਆਪਣੀ ਸਿੱਖੀ ਦੇ ਉੱਤੇ ਕਿੰਨਾ ਪਤਕ ਪੈਰੇ ਦੇ ਰਹੀਆਂ ਨੇ। ਇਸ ਮਸਲੇ ਦੇ ਉੱਤੇ ਤੇ ਮਜ਼ਾ ਤੇ ਤਦ ਆਉਂਦਾ ਸ਼੍ਰੀ ਅਕਾਲ ਤਖਤ ਸਾਹਿਬ ਫੈਸਲਾ ਲੈਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਦੇ ਉੱਤੇ ਆਂਦੀ, ਮਗਰ ਰਾਜਨੀਤਿਕ ਲੀਡਰ ਸਾਡੇ ਪਹੁੰਚੇ ਹੋਏ ਨੇ, ਰਾਜਨੀਤੀ ਚੱਲ ਰਹੀ ਹੈ। ਮਾਈ ਭਾਗੋ ਦੇ ਵਾਰਸਾਂ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ ਤੇ ਦੂਜੇ ਪਾਸੇ ਇਸੇ ਰਕਾਬਗੰਜ ਸਾਹਿਬ ਦੀ ਧਰਤੀ ਦੇ ਉੱਤੇ ਮਾਈ ਭਾਗੋ ਬ੍ਰਿਗੇਡ ਦੇ ਨਾਮ ਦੇ ਉੱਤੇ ਮਨਪ੍ਰੀਤ ਕੌਰ ਭੈਣ ਜੀ ਇੱਕ ਧੀ ਉਸੀ ਸਿੱਖ ਕੌਮ ਦੀ ਧਰਨੇ ਤੇ ਬੈਠੀ ਹੈ ਪਿਛਲੇ ਕਈ ਦਿਨਾਂ ਦੇ ਉੱਤੇ। ਅਸੀਂ ਕੋਸ਼ਿਸ਼ ਕਰਨੇ ਅਸੀਂ ਤੁਹਾਨੂੰ ਉਹ ਵੀ ਦਿਖਾਉਂਦੇ ਹੈਗੇ ਹਾਂ ਤੇ ਉਹਨਾਂ ਨਾਲ ਵੀ ਇਸ ਸਾਰੇ ਮਸਲੇ ਦੇ ਉੱਤੇ ਗੱਲ ਕਰਦੇ ਹਾਂ, ਕਿਉਂਕਿ ਸਿੱਖ ਕੌਮ ਨਾਲ ਜੁੜੀ ਹੋਈ ਹਰ ਖਬਰ ਸਾਡਾ ਫਰਜ਼ ਬਣਦਾ ਹੈਗਾ ਕਿ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਉਸ ਮਸਲੇ ਦੇ ਉੱਤੇ ਵਿਚਾਰ ਕਰੀਏ। ਅੱਜ ਲਗਭਗ 20 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਬੀਬੀ ਮਨਪ੍ਰੀਤ ਕੌਰ ਨੂੰ ਧਰਨੇ ਦੇ ਉੱਤੇ ਬੈਠੇ। ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੈਗੇ ਹੋ ਸਾਡੇ ਖੱਬੇ ਪਾਸੇ ਦੇ ਉੱਤੇ ਮੋਰਚਾ ਲੱਗਾ ਹੋਇਆ ਹੈਗਾ, ਹਾਲਾਂਕਿ ਕੋਈ ਜਿੰਦਾਬਾਦ ਕੋਈ ਮੁਰਦਾਬਾਦ ਦਾ ਨਾਰਾ ਨਹੀਂ ਲੱਗ ਰਿਹਾ ਹੈਗਾ ਰਕਾਬਗੰਜ ਸਾਹਿਬ ਦੀ ਧਰਤੀ ਦੇ ਉੱਤੇ, ਮਗਰ ਬੀਬੀ ਮਨਪ੍ਰੀਤ ਕੌਰ ਦਾ ਇਹ ਵੀ ਕਹਿਣਾ ਹੈਗਾ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾ ਰਿਹਾ ਹੈਗਾ ਇਸ ਸਾਰੇ ਮਸਲੇ ਦੇ ਉੱਤੇ। ਕੀ ਸਾਰਾ ਮਸਲਾ ਹੈਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਆਪਣੀ ਵੀਡੀਓਜ਼ ਵਾਇਰਲ ਕੀਤੀਆਂ ਕਿ ਦਿੱਲੀ ਕਮੇਟੀ ਦੇ ਅੰਦਰ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ, ਮੀਡੀਆ ਦੇ ਨਾਲ ਬਦਸਲੂਕੀ ਕੀਤੀ ਗਈ, ਇਹ ਸਾਰੇ ਮਸਲੇ ਦੇ ਖਿਲਾਫ ਭੈਣ ਜੀ ਧਰਨੇ ਤੇ ਬੈਠੇ ਨੇ। ਕੀ ਮੰਗ ਹੈ, ਇਹ ਮਸਲਾ ਅਸੀਂ ਉਹਨਾਂ ਦੇ ਨਾਲ ਵੀ ਵਿਚਾਰਨਾ ਤੇ ਆਓ ਭੈਣ ਜੀ ਦੇ ਨਾਲ ਜੁੜ। ਸੰਗਤ ਜੀ ਸਾਡੇ ਨਾਲ ਬੀਬੀ ਮਨਪ੍ਰੀਤ ਕੌਰ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਕਰਨਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ? ਮੇਰੇ ਖਿਆਲ ਨਾਲ 10-12 ਦਿਨ ਤੁਹਾਨੂੰ ਹੋ ਗਏ ਨੇ ਧਰਨੇ ਤੇ ਬੈਠੇ। ਕੀ ਹਾਸਲ ਹੋ ਰਿਹਾ ਤੁਹਾਨੂੰ? ਵੀਰ ਜੀ ਅੱਜ ਮੈਨੂੰ 8 ਦਿਨ ਹੋ ਚੁੱਕੇ ਨੇ ਇੱਥੇ ਬੈਠੇ ਹੋਏ, ਲੇਕਿਨ ਹਾਸਿਲ ਮੈਂ ਸਿਰਫ ਇੰਨਾ ਕਹਿ ਸਕਦੀ ਹੈ ਕਿ ਰਕਾਬਗੰਜ ਸਾਹਿਬ ਗੁਰਦੁਆਰੇ 'ਚ ਬੈਠੀ ਹਾਂ। ਗੁਰੂ ਦੀ ਜਿਹੜੀ ਹਰ ਜਜ਼ਬਾਨੀ 24 ਘੰਟੇ ਮੈਂ ਸੁਣ ਰਹੀ ਹਾਂ ਉਹ ਮੈਨੂੰ ਮਿਲ ਰਿਹਾ ਹੈਗਾ। ਅੰਮ੍ਰਿਤ ਵੇਲਾ ਮੈਂ ਸਾਂਭ ਪਾ ਰਹੀ ਹਾਂ, ਜੋ ਕਿ ਅਸੀਂ ਸ਼ਾਇਦ ਦੂਰੋਂ ਆ ਕੇ ਅੰਮ੍ਰਿਤ ਵੇਲੇ 'ਚ ਹਾਜ਼ਰੀ ਨਹੀਂ ਭਰ ਸਕਦੇ, ਉਹ ਅੰਮ੍ਰਿਤ ਵੇਲਾ ਮੈਂ ਸਾਂਭ ਰਹੀ ਹਾਂ। ਹਾਸਿਲ ਤੇ ਮੈਂ ਇਹ ਕਰ ਰਹੀ ਹਾਂ, ਗੁਰੂ ਦੀ ਬਾਣੀ ਹਾਸਿਲ ਕਰਦੀ ਪਈ ਹਾਂ। ਹੋਰ ਇਹ ਕਹਿ ਸਕਦੇ ਕਿ ਇੱਥੇ ਬੈਠੇ 8 ਦਿਨਾਂ ਤੋਂ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੇਰੇ ਅੱਖਾਂ ਦੇ ਸਾਹਮਣੇ ਹੋ ਰਹੀਆਂ ਨੇ, ਜੋ ਮੈਂ ਕਹਿ ਸਕਦੀ ਹਾਂ ਕਿ ਅਸੀਂ ਦਾਅਵੇ ਤੇ ਵੱਡੇ ਵੱਡੇ ਕਰਦੇ ਹਾਂ ਕਿ ਅਸੀਂ ਗੁਰੂ ਘਰਾਂ ਦੀਆਂ ਬੜੀਆਂ ਸੇਵਾਵਾਂ ਨਿਭਾ ਰਹੇ ਨੇ, ਲੇਕਿਨ ਉਹ ਸੇਵਾਵਾਂ ਕਿੱਥੇ ਤੱਕ ਨਿਭ ਰਹੀਆਂ ਨੇ ਉਹ ਕਿਤੇ ਨਾ ਕਿਤੇ ਇੱਥੇ ਬੈਠੇ 24 ਘੰਟੇ ਜਦੋਂ ਮੈਂ ਬਹਿੰਦੀ ਹਾਂ ਤੇ ਉਹ ਨਜ਼ਰ ਆ ਰਹੀਆਂ ਨੇ। ਭੈਣ ਜੀ ਜਿਸ ਮਸਲੇ ਦੇ ਉੱਤੇ ਤੁਸੀਂ ਆਪਣਾ ਗੁੱਸਾ ਜ਼ਾਹਿਰ ਕੀਤਾ, ਤੁਸੀਂ ਮੁੱਦਾ ਚੁੱਕਿਆ ਕਿ ਮੀਡੀਆ ਨਾਲ ਬਦਸਲੂਕੀ ਹੋਈ, ਮਾਫ ਕਰਨਾ ਉਹ ਇਹ ਮੀਡੀਆ ਤੁਹਾਡੇ ਨਾਲ ਨਹੀਂ ਖਲੋਂਦਾ। ਤੁਸੀਂ ਗੱਲ ਕਰਦੇ ਹੈਗੇ ਕਿ ਬੀਬੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ, ਕੋੜੇ ਲਫ਼ਜ਼ ਵਰਤੇ ਗਏ। ਇੱਕ ਪਾਸੇ ਤੁਹਾਡੀ ਸਿਰਸਾ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ, ਮੈਂ ਚਾਹਾਂਗਾ ਤੁਸੀਂ ਉਹ ਵੇਰਵਾ ਵੀ ਜ਼ਰੂਰ ਦਿਓ। ਮਗਰ ਇੱਕ ਪਾਸੇ ਜਿਹੜੇ ਸਰ ਹਰਮੀਤ ਸਿੰਘ ਕਾਲਕਾ ਨੇ ਉਹਨਾਂ ਨੇ ਸਾਫ਼ ਕਹਿਤਾ ਕਿ ਤੁਹਾਡੇ ਨਾਲ ਕੋਈ ਬਦਸਲੂਕੀ ਨਹੀਂ ਹੈ। ਉਹਦੇ ਬਾਵਜੂਦ ਤੁਸੀਂ ਗੱਲ ਕਰਦੇ ਹੋ। ਪਿਛਲੇ ਇੰਟਰਵਿਊ ਜਿਹੜਾ ਸਾਡੇ ਨਾਲ ਅਸੀਂ ਲਾਈਵ ਗੱਲਬਾਤ ਕੀਤੀ ਸੀ ਉਹ ਦੁਨੀਆ ਨੇ ਦੇਖ ਵੀ ਚੁੱਕੀ ਹੈ ਦੁਨੀਆ। ਅਗਰ ਉਹਨਾਂ ਦੇ ਤਰਫੋਂ ਗੱਲ ਨਹੀਂ ਹੈ ਤਾਂ ਫਿਰ ਤੁਸੀਂ ਇਸ ਮਸਲੇ ਨੂੰ ਕਿਉਂ ਤੂਲ ਦੇ ਰਹੇ ਹੈਗੇ ਹੋ? ਕਿਉਂਕਿ ਲਫ਼ਜ਼ ਮੈਨੂੰ ਇਸ ਕਰਕੇ ਵਰਤਣੇ ਪੈ ਰਹੇ ਨੇ ਕਿ ਅਗਰ ਉਹਨਾਂ ਨੂੰ ਜਰਾ ਜੀ ਪਰਵਾਹ ਹੁੰਦੀ ਹੈ, ਤੁਸੀਂ ਕਹਿ ਰਹੇ ਹੋ 8 ਦਿਨ ਤੁਹਾਨੂੰ ਹੋ ਗਏ ਨੇ, ਦਿੱਲੀ ਕਮੇਟੀ ਵੱਲੋਂ ਕੋਈ ਰਿਪਰੈਜ਼ੈਂਟੇਟਿਵ ਤੁਹਾਡੇ ਨਾਲ ਆ ਕੇ ਗੱਲ ਕਰਦਾ, ਮਗਰ ਉਹਨਾਂ ਨੂੰ ਤਾਂ ਫਰਕ ਨਹੀਂ। ਇੱਕ ਪਾਸੇ ਅਗਰ ਗੱਲ ਕਰੀਏ ਸਾਹਿਬ ਮਨਜਿੰਦਰ ਸਿੰਘ ਸਿਰਸਾ ਕਸ਼ਮੀਰ ਪਹੁੰਚੇ ਨੇ ਧੀਆਂ ਦੇ ਮਸਲੇ ਦੇ ਉੱਤੇ, ਤਾਂ ਦੂਜੇ ਪਾਸੇ ਤੁਸੀਂ ਵੀ ਇੱਕ ਧੀ ਦੇ ਤੌਰ ਦੇ ਉੱਤੇ ਬੈਠੇ ਹੋ। ਕਿੱਥੇ ਨਾ ਕਿੱਥੇ ਉਹਨਾਂ ਨੂੰ ਤੁਹਾਡੇ 'ਚ ਕੋਈ ਕਮੀ ਲੱਗ ਰਹੀ ਹੋਏਗੀ, ਵਰਨਾ ਸ਼ਾਇਦ ਉਹ ਇੰਨਾ ਵੱਡਾ ਮੌਕਾ ਨਾ ਗਵਾਉਂਦੇ, ਤੁਹਾਡੇ ਕੋਲ ਆਉਂਦੇ, ਤੁਹਾਡੇ ਨਾਲ ਗੱਲਬਾਤ ਕਰਦੇ, ਮਸਲੇ ਨੂੰ ਖਤਮ ਕਰ ਦਿੰਦੇ। ਮਗਰ ਦਿੱਲੀ ਕਮੇਟੀ ਦੇ ਕਿਸੇ ਸ਼ਖਸ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ। ਤੁਹਾਨੂੰ ਲੱਗਦਾ ਨਹੀਂ ਸ਼ਾਇਦ ਤੁਸੀਂ ਕਿਸੇ ਮੁੱਦੇ ਉੱਤੇ ਗਲਤ ਹੋ, ਜਾਂ ਤੁਸੀਂ ਇੰਨੇ ਸੱਚ ਦੇ ਉੱਤੇ ਖਲੋਤੇ ਹੋ ਕਿ ਦਿੱਲੀ ਕਮੇਟੀ ਤੁਹਾਡੇ ਕੋਲ ਆਉਣ ਨੂੰ ਡਰ ਰਹੀ ਹੈ? ਕੀ ਕਹੋਗੇ? ਹਾਂਜੀ, ਮੈਂ ਤੇ ਇਸ ਗੱਲ ਨੂੰ ਇਸੇ ਤਰੀਕੇ ਦੇਖਾਂਗੀ ਕਿ ਸ਼ਾਇਦ ਉਹ ਇੱਥੇ ਮੇਰੇ ਕੋਲ ਆਉਣ ਤੋਂ ਡਰਦੇ ਨੇ, ਕਿਉਂਕਿ ਸ਼ਾਇਦ ਕਿ ਕੁਝ ਗੱਲਾਂ ਇਦਾਂ ਦੀਆਂ ਨੇ ਕਿ ਜੋ ਉਹਨਾਂ ਦੀਆਂ ਜੇ ਸਾਹਮਣੇ ਆਉਂਦੇ ਤੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਬੀਬੀ ਜੀ ਕਿਤੇ ਉਹ ਵੀ ਸਵਾਲ ਨਾ ਕਰ ਲੈਣ, ਔਰ ਅਸੀਂ ਕਿਤੇ ਮੀਡੀਆ ਦੇ ਸਾਹਮਣੇ ਜਦੋਂ ਸਵਾਲ ਆਉਂਦੇ ਨੇ ਤੇ ਉਹਨਾਂ ਦਾ ਜਵਾਬ ਦੇਣਾ ਭਾਰੀ ਪੈ ਜਾਏਗਾ। ਔਰ ਜਿੱਦਾਂ ਕਿ ਆਪਨੇ ਕਿਹਾ ਕਿ ਸਿਰਸਾ ਸਾਹਿਬ ਕਸ਼ਮੀਰ, ਮੇਰੀ ਇੱਕ ਭੈਣ ਜਿਹੜੀ ਬੜੀ ਮੁਸੀਬਤ ਵਿੱਚ, 2 ਭੈਣਾਂ ਸੀ, ਇੱਕ ਨੂੰ ਉਹ ਲੈ ਕੇ ਸ਼ਾਇਦ ਵਾਪਸ ਦਿੱਲੀ ਆ ਰਹੇ ਨੇ, ਤੇ ਮੈਨੂੰ ਬੜੀ ਖੁਸ਼ੀ ਹੈ ਕਿ ਵੀਰ ਜੀ ਉਹਨਾਂ ਨੂੰ ਦਿੱਲੀ ਤੱਕ ਲੈ ਕੇ ਆ ਰਹੇ ਨੇ। ਔਰ ਕਿਤੇ ਨਾ ਕਿਤੇ ਜੇ ਦਿੱਲੀ ਲੈ ਕੇ ਆ ਰਹੇ ਤੇ ਪੂਰੀ ਉਹਨਾਂ ਦੀ ਦੇਖ ਰੇਖ, ਰਹਿਣਾ ਸਹਿਣਾ ਉਹ ਸਭ ਕੁਝ ਸਿਰਸਾ ਸਾਹਿਬ ਖੁਦ ਆਪ ਕਰਨਗੇ। ਲੇਕਿਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਉਹਨੂੰ ਵੀਰ ਜੀ ਇੱਕ ਭੈਣ ਸਮਝਦੇ ਨੇ, ਇੱਥੇ ਤੱਕ ਲੈ ਕੇ ਆਉਂਦੇ ਨੇ, ਤੇ ਇੱਥੇ ਵੀ ਤੇ ਕਿਤੇ ਮਾਈ ਭਾਗੋ ਦੀ ਇੱਕ ਨਹੀਂ ਕਵਾਂਗੀ ਕਿੰਨੀਆਂ ਵਾਰਸਾਂ ਬੈਠੀਆਂ ਹੋਈਆਂ ਨੇ। ਅੱਜ 8 ਦਿਨ ਹੋ ਗਏ ਮੈਂ ਤੇ ਇੱਥੇ ਕੰਟੀਨਿਊ ਬਹਿ ਰਹੀ ਹਾਂ, ਲੇਕਿਨ ਜਿਹੜੀ ਮੇਰੀ ਭੈਣਾਂ ਰੋਜ਼ ਆਪਣਾ ਘਰ ਛੱਡ ਕੇ ਮੇਰੇ ਨਾਲ ਇੱਥੇ ਆ ਕੇ ਆਪਣਾ ਸਮੇਂ ਦਿੰਦੀਆਂ ਨੇ, ਇਹਨਾਂ ਨੂੰ ਕਿਸੇ ਤੇ ਵੀ ਤਰਸ ਨਹੀਂ ਆ ਰਿਹਾ। ਔਰ ਇਹ ਜਿਹੜੀ ਆਪ ਕਹਿ ਰਹੇ ਹੋ ਕਿ ਬਦਸਲੂਕੀ, ਉਹ ਕਹਿੰਦੇ ਆ ਅਸੀਂ ਨਹੀਂ ਮੰਨਦੇ ਕਿ ਨਹੀਂ ਹੋਈ ਆ, ਜਿਹਦੇ ਤੌਰ ਤੇ ਮੇਰੇ ਖਿਆਲ ਨਾਲ ਮੈਂ ਆਪਣੇ ਪਿਛਲੇ ਕੁਝ ਦਿਨ ਪਹਿਲੇ ਇੱਕ ਫੇਸਬੁੱਕ ਤੇ ਆਪਣੀਆਂ ਕੁਝ ਵੀਡੀਓ ਵਾਇਰਲ ਕੀਤੀਆਂ ਨੇ, ਜਿਹਦੇ ਵਿੱਚ ਇਹ ਸਾਬਿਤ ਹੋ ਰਿਹਾ ਹੈਗਾ ਕਿ ਬਦਸਲੂਕੀਆਂ ਕੀਤੀਆਂ ਗਈਆਂ ਹੈ ਜਾਂ ਨਹੀਂ ਕੀਤੀਆਂ ਗਈਆਂ ਹੈ। ਔਰ ਆਪ ਜੀ ਨੇ ਕਿਹਾ ਕਿ ਅਸੀਂ ਮੀਡੀਆ ਦੀ ਵੀ ਲੜਾਈ ਲੜਦੇ ਪਏ ਹਾਂ। ਮੀਡੀਆ ਦੀ ਲੜਾਈ ਅੱਜ ਮੀਡੀਆ ਆਪ ਕਹਿੰਦੇ ਨਾਲ ਨਹੀਂ ਹੈ। ਮੈਂ ਇਹ ਆਪ ਜੀ ਨੂੰ ਕਹਾਂਗੀ ਕਿ ਹਾਂ, ਪਹਿਲੇ ਮੈਨੂੰ ਵੀ ਇੱਦਾਂ ਲੱਗ ਰਿਹਾ ਸੀ, ਲੇਕਿਨ ਜਿੱਦਣ ਮੈਂ ਪਹਿਲੇ ਦਿਨ ਧਰਨਾ ਦਿੰਦੀ ਹਾਂ ਤੇ ਸਾਡੀ ਬੱਚੀ ਇੱਕ ਸੋਚ ਹਰਮਨ, ਉਹੀ ਮੇਰਾ ਸਭ ਤੋਂ ਪਹਿਲਾਂ ਇੰਟਰਵਿਊ ਕਰਦੀ ਹੈ, ਔਰ ਉਦੋਂ ਵੀ ਉਹ ਕਹਿੰਦੀ ਹੈ ਆਂਟੀ ਜੀ ਅਸੀਂ ਤੁਹਾਡੇ ਨਾਲ ਹਾਂ।
ਪਰਮੀਤ ਵੀ ਆਂਦਾ ਹੈਗਾ, ਉਹਨੇ ਵੀ ਇੰਟਰਵਿਊ ਕੀਤਾ, ਹੁਣ ਉਹ ਕੱਲ ਵੀ ਆਇਆ ਹੈਗਾ, ਉਹਨੇ ਕੱਲ ਵੀ ਕਿਹਾ ਕਿ ਆਂਟੀ ਅਸੀਂ ਤੁਹਾਡੇ ਨਾਲ ਰਵਾਂਗੇ। ਅਕਾਲ ਚੈਨਲ ਵਾਲੇ ਵੀਰ ਜੀ ਵੀ ਇਹ ਕਹਿ ਕੇ ਗਏ ਕਿ ਸਾਨੂੰ ਸਭ ਤੋਂ ਪਹਿਲੇ ਇਸ ਚੀਜ਼ ਦਾ ਮਾਣ ਹੈ ਕਿ ਸਾਡੀ ਕੋਈ ਭੈਣ ਨਹੀਂ ਸਹੀ ਲੇਕਿਨ ਮੀਡੀਆ ਵਾਸਤੇ ਉਹਨੇ ਆਵਾਜ਼ ਚੱਕੀ ਹੈਗੀ। ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਔਰ ਪੂਰਾ ਮੀਡੀਆ ਤੁਹਾਡੇ ਨਾਲ ਖੜਾ ਰਹੇਗਾ। ਤੇ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਜੇ ਮੈਂ ਆਪਣੇ ਭਰਾਵਾਂ ਵਾਸਤੇ ਜਾਂ ਭੈਣਾਂ ਵਾਸਤੇ ਖੜੀ ਹੋਈ ਹਾਂ ਤੇ ਅੱਜ ਮੈਨੂੰ ਸੰਯੋਗ ਮਿਲ ਰਿਹਾ, ਚਾਹੇ ਉੱਤਮ ਨਗਰ ਦੀ ਸੰਗਤ ਆ ਜਾਂਦੀ ਹੈ, ਕੋਈ ਬਲਜੀਤ ਨਗਰ ਦੀ ਸੰਗਤ ਆ ਜਾਂਦੀ, ਕਿ ਅਲੱਗ-ਅਲੱਗ ਜਗ੍ਹਾ ਤੋਂ ਸੰਗਤ ਆਉਂਦੀਆਂ ਨੇ, ਸੰਯੋਗ ਕਰਦੀਆਂ ਨੇ, ਪਿਆਰ ਭਰਾ ਹੱਥ ਰੱਖਦੀਆਂ ਨੇ। ਲੇਕਿਨ ਸੰਗਤਾਂ ਦੇ ਜਿਹੜੇ ਵਿਊ ਹੈਗੇ ਨੇ, ਜਿਹੜੇ ਸੰਗਤਾਂ ਦੇ ਜਵਾਬ ਆਉਂਦੇ ਨੇ, ਉਹ ਇਹੀ ਆਉਂਦੇ ਕਿ ਬੀਬੀ ਜੀ ਤੁਸੀਂ ਸੰਘਰਸ਼ ਕਰ ਰਹੇ ਹੋ, ਗੁਰੂ ਮਹਾਰਾਜ ਤੁਹਾਡੇ ਤੇ ਮੇਰਾ ਭਰੇ ਹੱਥ ਰੱਖਣ ਔਰ ਤੁਹਾਨੂੰ ਫਤਿਹ ਕਰਾਉਣ, ਲੇਕਿਨ ਇਨ ਮਸੰਦਾਂ ਦੇ ਅੱਗੇ ਤੁਸੀਂ ਕੀ ਕਰ ਰਹੇ ਹੋ, ਇਨ ਮਸੰਦਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸ਼ਾਇਦ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਮੈਂ ਕਿ ਇਹ ਮੇਰੇ ਬਾਰੇ ਕੀ ਸੋਚ ਰਹੇ ਜਾਂ ਇਸ ਗੱਲ ਨੂੰ ਛੋਟਾ ਸਮਝ ਰਹੇ ਜਾਂ ਸਮਝਣਾ ਹੀ ਨਹੀਂ ਚਾਹੁੰਦੇ। ਇਸ ਚੀਜ਼ ਨੂੰ ਸ਼ਾਇਦ ਪੂਰੀ ਦਿੱਲੀ ਜਾਣਦੀ ਹੈ ਕਿ ਇਹ ਇਹੋ ਜਿਹੇ ਨੇ ਕਿ ਇਹਨਾਂ ਨੂੰ ਇਹੋ ਜਿਹੀ ਮੈਂ ਕਿ ਕੋਈ ਕੰਮ ਹੁੰਦਾ, ਭੈਣਾਂ ਦਾ ਦਰਦ ਬਾਹਰ ਵਾਲੀਆਂ ਦਾ ਦੇਖਦਾ, ਘਰ ਵਾਲੀਆਂ ਦਾ ਨਹੀਂ ਦੇਖਦਾ ਹੈਗਾ ਕਿ ਇਹਨਾਂ ਦੀ ਭੈਣਾਂ ਜਿਹੜੀਆਂ ਆਪਣੇ ਘਰ ਬੈਠੀਆਂ ਨੇ। ਉਹ ਤੁਹਾਡੇ ਤੋਂ ਸਿਰਫ ਇੱਕ ਗੁਜ਼ਾਰਿਸ਼ ਕੀਤੀ ਸੀ, ਸਿਰਸਾ ਸਾਹਿਬ ਮੈਨੂੰ ਮਿਲੋ, ਜੋ ਆਪ ਨੂੰ ਮੈਂ 2 ਦਿਨ ਫੋਨ ਕਰਦੀ ਰਹੀ ਹਾਂ। ਆਪਨੇ ਖੁਦ ਮੈਂਸ਼ਨ ਕੀਤਾ ਹੈ ਕਿ ਹਰਮੀਤ ਸਿੰਘ ਕਾਲਕਾ ਦੇ ਦਫ਼ਤਰ ਵਿੱਚ ਜੋ ਵੀ ਘਟਨਾ ਵਾਪਰਦੀ ਹੈ ਉਹ ਗਲਤ ਵਾਪਰਦੀ ਹੈ। ਕੀ ਕਿਹਾ ਤੁਹਾਨੂੰ ਸਿਰਸਾ ਜੀ ਨੇ? ਸਿਰਸਾ ਸਾਹਿਬ ਨੇ ਇਹੀ ਗੱਲ ਬੋਲੀ ਹੈ ਜੀ। ਮੈਂ ਸਿਰਸਾ ਸਾਹਿਬ ਨੂੰ ਇਹ ਪੁੱਛਿਆ ਸੀ ਕਿ ਜੋ ਹਰਮੀਤ ਸਿੰਘ ਕਾਲਕਾ ਜੀ ਜਿਹੜੇ ਸਾਡੇ ਸਕੱਤਰ ਨੇ, ਉਹਨਾਂ ਦੇ ਦਫ਼ਤਰ ਵਿੱਚ ਜੋ ਘਟਨਾ ਵਾਪਰੀ ਹੈ ਆਪ ਕੀ ਸੋਚਦੇ ਹੋ, ਸਹੀ ਹੈ ਜਾਂ ਗਲਤ ਹੈ? ਤੇ ਸਿਰਸਾ ਸਾਹਿਬ ਸਾਫ਼ ਲਫ਼ਜ਼ਾਂ ਵਿੱਚ ਕਹਿੰਦੇ ਨੇ ਕਿ ਭੈਣ ਜੀ ਹੋਇਆ ਤੇ ਸਭ ਕੁਝ ਗਲਤ ਹੀ ਹੈ। ਮੈਂ ਉਸ ਦੇ ਬਾਅਦ ਪੁੱਛਦੀ ਹਾਂ ਕਿ ਵੀਰ ਜੀ ਜੇ ਮੈਂ ਆ ਗਈ ਸੀ, ਮੈਂ ਫਤਿਹ ਬੁਲਾਈ, ਫਤਿਹ ਦਾ ਜਵਾਬ ਨਹੀਂ ਦਿੱਤਾ, ਵੀਰ ਜੀ ਨੇ ਕਿਹਾ ਮੈਂ ਬਾਅਦ ਚੋਂ ਐਡਰੈਸ ਕਰਾਂਗਾ, ਤੇ ਮੈਨੂੰ ਕਿੰਨਾ ਐਡਰੈਸ ਕਰਨਾ ਸੀ? ਕਹਿੰਦਾ ਬਿਲਕੁਲ ਹਰਮੀਤ ਕਾਲਕਾ ਨਹੀਂ ਕਰਨਾ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਇਸ ਤੋਂ ਅੱਗੇ ਫਿਰ ਸ਼ਾਇਦ ਮੈਨੂੰ ਕੁਝ ਬੋਲਣ ਦੀ ਲੋੜ ਨਹੀਂ ਹੈ। ਤੇ ਉਹਨਾਂ ਨੇ ਫੋਨ, ਉਹਦੇ ਬਾਅਦ ਉਸ ਗੱਲ ਖਤਮ ਹੋ ਜਾਂਦੀ ਹੈ। ਮੈਂ ਨੈਕਸਟ ਦਿਨ ਫਿਰ ਫੋਨ ਕਰਦੀ, ਮੈਂ ਵੀਰ ਜੀ ਆਪਨੇ ਕੁਝ ਵਿਚਾਰਿਆ ਕਿ ਅੱਗੇ ਅਸੀਂ ਕਿੱਦਾਂ ਹੋਰ ਇਸ ਚੀਜ਼ ਤੇ ਅਸੀਂ ਰੋਸ਼ਨੀ ਪਾ ਕੇ ਇਸ ਮੁੱਦੇ ਨੂੰ ਖਤਮ ਕਰਨਾ ਹੈ? ਕਹਿੰਦੇ ਆ ਬੀਬੀ ਜੀ ਤੁਸੀਂ ਬੰਗਲਾ ਸਾਹਿਬ ਆ ਜਾਓ, ਤੁਸੀਂ ਕਹੋਗੇ ਮੈਂ ਤੁਹਾਡੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗ ਲਾਂਗਾ। ਸਿਰਸਾ ਜੀ ਨੇ ਕਿਹਾ? ਬਿਲਕੁਲ ਜੀ, ਇਹ ਸਿਰਸਾ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਬੰਗਲਾ ਸਾਹਿਬ ਆ ਜਾਓ, ਆਪਣਾ ਟਾਈਮ ਵੀ ਤੁਸੀਂ ਆਪਣਾ ਰੱਖ ਲਓ, ਮੈਂ ਤੁਹਾਡੇ ਤੁਸੀਂ ਕਹੋਗੇ ਤੇ ਮੈਂ ਕਿਸੇ ਚੌਕ ਵਿੱਚ ਵੀ ਆ ਕੇ ਤੁਹਾਡੇ ਪੈਰਾਂ ਤੇ ਡਿੱਗ ਕੇ ਮਾਫੀ ਮੰਗ ਲਾਂਗਾ। ਤੇ ਮੈਂ ਸਮਝਣਾ ਚਾਹੁੰਦੀ ਹਾਂ ਕਿ ਜੇ ਹਰਮੀਤ ਕਾਲਕਾ ਜੀ ਇਹ ਕਹਿੰਦੇ ਆ ਕਿ ਉੱਥੇ ਬਦਸਲੂਕੀ ਨਹੀਂ ਹੋਈ ਤੇ ਤੁਹਾਡੇ ਪ੍ਰਧਾਨ ਜੀ ਕਿਸ ਗੱਲ ਦੀ ਮੇਰੇ ਤੋਂ ਮਾਫੀਆਂ ਮੰਗਣ ਵਾਸਤੇ ਤਿਆਰ ਹੋ ਜਾਂਦੇ ਨੇ? ਤੇ ਇੱਕ ਗੱਲ ਭੈਣ ਜੀ ਹੋਰ ਕਹਾਂਗਾ, ਜਾਗੋ ਪਾਰਟੀ ਨਾਲ ਤੁਸੀਂ ਜੁੜੇ ਹੋ। ਥੋੜੇ ਦਿਨ ਪਹਿਲੇ ਸਰ ਮਨਜੀਤ ਸਿੰਘ ਜੀ ਕੇ ਰਾਣਾ ਜੀ ਔਰ ਹੋਰ ਵੀ ਜਾਗੋ ਪਾਰਟੀ ਦੇ ਕਈ ਮੈਂਬਰ ਤੁਹਾਨੂੰ ਔਨ ਰਿਕਾਰਡ ਇੱਥੇ ਮਿਲਣ ਆਉਂਦੇ ਨੇ। ਸਿੱਧੇ ਤੌਰ ਦੇ ਉੱਤੇ ਦਿੱਲੀ ਕਮੇਟੀ ਇਹ ਕਹਿੰਦੀ ਹੈਗੀ ਕਿ ਜੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ, ਜੋ ਤੁਸੀਂ ਧਰਨਾ ਦੇ ਰਹੇ ਹੋ, ਕਿਤੇ ਨਾ ਕਿਤੇ ਜਾਗੋ ਪਾਰਟੀ ਦਾ ਇੱਕ ਪੋਲੀਟੀਕਲ ਡਰਾਮਾ ਹੈ। ਇਹਦੇ ਉੱਤੇ ਤੁਸੀਂ ਕੀ ਕਹੋ? ਉਹ ਤੇ ਦੇਖੋ ਜੀ ਇਹਨਾਂ ਨੇ ਬਣਾਣਾ ਹੀ ਬਣਾਣਾ, ਕਿਉਂਕਿ ਕਿਤੇ ਨਾ ਕਿਤੇ ਸੱਚਾਈ ਹੈਗੀ ਕਿ ਜਾਗੋ ਪਾਰਟੀ ਦਾ ਮੈਂ ਕੈਂਡੀਡੇਟ ਹੈਗਾ। ਲੇਕਿਨ ਮੈਂ ਸ਼ੁਰੂ ਤੋਂ ਜਿੱਦਾਂ ਕਿ ਕਹਿੰਦੀ ਆਈ ਹੈ ਕਿ ਮੈਂ ਮਾਈ ਭਾਗੋ ਜਥੇ ਦੀ ਪਹਿਲੇ ਜਥੇਦਾਰ ਨਹੀਂ ਆ, ਮੈਂ ਜਾਗੋ ਪਾਰਟੀ ਬਾਅਦ ਚੋਂ ਜੁਆਇਨ ਕੀਤੀ ਹੈ ਤੇ ਜਾਗੋ ਪਾਰਟੀ ਦੇ ਨਾਲ ਮੇਰਾ ਰਿਸ਼ਤਾ ਬਾਅਦ ਦਾ ਹੈਗਾ। ਆ ਮੇਰੀਆਂ ਸੰਗਤਾਂ ਮਾਈ ਭਾਗੋ ਦੀਆਂ ਖੜੀਆਂ ਹੋਈਆਂ। ਹਰਮੀਤ ਕਾਲਕਾ ਜੀ ਇਹਨਾਂ ਨੂੰ ਬਹੁਤ ਅੱਛੇ ਨਾਲ ਜਾਣਦੇ ਹੋਣਗੇ ਕਿਉਂਕਿ ਉਹਨਾਂ ਦੇ ਹੀ ਏਰੀਏ ਦੇ ਆ, ਕਿ ਇਹ ਝੂਠ ਨਹੀਂ ਹੈ ਕਿ ਮਾਈ ਭਾਗੋ ਦੀ ਹੀ ਸੰਗਤ ਹੈਗੀ ਹੈ। ਤੇ ਜਦੋਂ ਇਹ ਬੀਬੀਆਂ ਮੈਨੂੰ ਹੁਕਮ ਕਰਦੀਆਂ ਨੇ ਕਿ ਬੀਬੀ ਜੀ ਤੁਸੀਂ ਸਾਡੇ ਨਾਲ ਚੱਲੋ, ਅਸੀਂ ਸਵਾਲ ਕਰਨਾ ਹੈਗਾ, ਤੇ ਇਹਨਾਂ ਦੇ ਕਹਿਣ ਤੇ ਜਦੋਂ ਮੈਨੂੰ ਜਾਣਾ ਪੈਂਦਾ, ਕਿਉਂਕਿ ਜੇ ਮੈਂ ਕਹਾਂ ਕਿ ਮੈਂ ਪਾਰਟੀ ਨੂੰ ਬਿਲੋਂਗ ਕਰਦੀ ਹਾਂ, ਇਸੇ ਕਰਕੇ ਸ਼ਾਇਦ ਮੈਨੂੰ ਮਨਜੀਤ ਸਿੰਘ ਜੀਕਾ ਜੀ ਨੂੰ ਅਸਤੀਫਾ ਦੇਣਾ ਪਿਆ, ਕਿਉਂਕਿ ਮੈਨੂੰ ਉਹਨਾਂ ਨੂੰ ਦੱਸ ਕੇ ਹੀ ਜਾਣਾ ਪੈਣਾ ਸੀ, ਕਿਉਂਕਿ ਮੈਂ 2 ਜਗ੍ਹਾ ਤੋਂ ਬਿਲੋਂਗ ਕਰ ਰਹੀ ਸੀ। ਮੈਂ ਮਾਈ ਭਾਗੋ ਦੀ ਜਾਗੋ, ਮੈਂ ਫਿਰ ਰੋਕਾਂਗਾ, ਜਾਗੋ ਪਾਰਟੀ ਤੋਂ ਅਸਤੀਫਾ ਦਿੱਤਾ ਐਜ਼ ਅ ਕੈਂਡੀਡੇਟ ਇਸਤੀਫਾ ਦਿੱਤਾ, ਕਿਸ ਚੀਜ਼ ਤੋਂ ਅਸਤੀਫਾ ਦਿੱਤਾ ਜੀ? ਮੈਂ ਜਾਗੋ ਕੋਰ ਬ੍ਰਿਗੇਡ ਦੀ ਜਨਰਲ ਸਕੱਤਰ ਹੈਗੀ ਆ, ਔਰ ਜਿੰਨਾ ਕੁ ਮੈਨੂੰ ਲਿਖਣਾ ਆਉਂਦਾ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਮੈਨੂੰ ਪੋਲੀਟੀਕਲੀ ਹਜੇ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ, ਕਿਉਂਕਿ ਮੈਂ ਨਹੀਂ ਆਈਆਂ ਹੈਗੀਆਂ। ਧੀਰੇ ਇਹਨਾਂ ਨੂੰ ਦੇਖ ਕੇ ਸਿੱਖਦੀ ਪਈ ਹਾਂ ਕਿ ਕੀ ਹੁੰਦਾ, ਕਿਵੇਂ ਕਰਨਾ। 8 ਦਿਨਾਂ 'ਚ ਕਾਫੀ ਕੁਝ ਸਿੱਖ ਗਏ ਹੋ ਤੁਸੀਂ। 8 ਦਿਨਾਂ ਵਿੱਚ ਮੈਂ ਕਹਿ ਸਕਦੀ ਹਾਂ, ਕਿਉਂਕਿ ਇੱਥੇ ਰੋਜ਼ ਰਾਜਨੀਤੀ ਸਾਡੀ ਅੱਖਾਂ ਦੇ ਸਾਹਮਣੇ ਖੇਡੀ ਜਾ ਰਹੀ ਹੈਗੀ, ਮੈਂ ਰੋਜ਼ ਵੇਖ ਰਹੀ ਹਾਂ। ਕਿਉਂਕਿ ਪੁਲਿਸ ਦੇ ਬਾਰ-ਬਾਰ ਧਮਕੀਆਂ ਦਿੱਤੀਆਂ ਜਾਂਦੀਆਂ ਮੈਨੂੰ, ਜਦ ਕਿ ਜੇ ਮੈਂ ਪੁਲਿਸ ਬੁਲਾਈ ਨਹੀਂ ਹੈ ਔਰ ਇਹਨਾਂ ਨੇ ਮੇਰੇ ਖਿਲਾਫ ਕੋਈ ਕੰਪਲੇਨ ਕੀਤੀ ਨਹੀਂ ਹੈ, ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਦਰਸ਼ਨ ਜਿਹੜੀ ਅਸੀਂ ਬਣਾਈ ਹੋਈ ਆ ਉਸ ਤੋਂ ਅੰਦਰ ਪੁਲਿਸ ਆਪਣੇ ਪੂਰੀ ਡਰੈਸ ਵਿੱਚ ਆ ਕੇ ਮੈਨੂੰ ਧਮਕਾ ਜਾਵੇ, ਤੇ ਮੈਨੂੰ ਲੱਗਦਾ ਇਸ ਤੋਂ ਮਨਪਕ ਦੀ ਘਟਨਾ। ਕੀ ਕਹਿੰਦੀ ਹੈ ਪੁਲਿਸ ਜੀ? ਪਹਿਲੇ ਦਿਨ ਪੁਲਿਸ ਆਂਦੀ ਹੈ ਤਦ ਵੀ ਉਹ ਮੈਨੂੰ ਕਹਿੰਦੀ ਹੈ ਕਿ ਜੇ आप इतना बैठ नहीं सकते हो, आप इतना पोस्टर नहीं लगा सकते हो, आप गलत कर रहे हो, आप संगतों के साथ बैठ के बात कर रहे हो। मैंने उन्होंने भी कहा कि जी मेरे को मैं इतने बैठी हुई हाँ, मैं किसी के बारे कोई नारा नहीं मार रही, मैं किसी को हाय हाय नहीं कह रही, किसी को मुर्दाबाद नहीं कह रही, मैं इदा कुछ नहीं कर रही, और मैं अपने गुरु घर बैठी हूँ, मैंने तुम बोल ही नहीं सकते, तुम्हारा राइट ही नहीं है। अगर तुहाडे को उन्होंने मैंने ये भी बोला कि मैडम आपको हम अरेस्ट करके ले जाएंगे। मैंने कहा भाई ऐसा है, आप मेरे को कंप्लेन लेटर दे दीजिए और आप मेरे को अरेस्ट करके लेके जाना ले जाएं, क्योंकि मैं आपको हो कि मैं आपके साथ चल के जाऊँ तो सॉरी टू से कि मैं अपने गुरु के आगे वचनबद्ध हाँ कि मैं जाते ਸਾਡੇ ਤੋਂ ਸਿਰਸਾ ਸਾਹਿਬ ਮਾਈ ਭਾਗੋ ਜੀ, ਅਸੀਂ ਨਹੀਂ ਕਹਿੰਦੇ ਸਾਡੇ ਤੋਂ ਮਾਫੀ ਮੰਗੋ, ਮਾਈ ਭਾਗੋ ਜੀ ਦਾ ਨਾਮ ਲੈ ਕੇ ਮਾਫੀ ਮੰਗੋ, ਕਿਉਂਕਿ ਮਾਈ ਭਾਗੋ ਜੀ ਨੂੰ ਉਹ ਗਾਲਾਂ ਲੱਗੀਆਂ ਹੈਗੀਆਂ, ਉਹਨਾਂ ਨੂੰ ਔਰ ਮੀਡੀਆ ਤੋਂ ਮਾਫੀ ਮੰਗ ਲਓ
ਔਰ ਮੈਂ ਇੱਥੋਂ ਦੀ ਚਲੀ ਜਾਵਾਂਗੀ। ਜੇ ਉਹ ਮਾਫੀ ਨਹੀਂ ਮੰਗਦੇ ਤੇ ਮੈਂ ਇਹ ਬਾਰ-ਬਾਰ ਬੋਲ ਰਹੀ ਹਾਂ, ਸਾਰਿਆਂ ਨੂੰ ਝੂਠ ਲੱਗ ਰਿਹਾ ਹੋਏਗਾ, ਲੇਕਿਨ ਮੈਂ ਗੁਰੂ ਦੀ ਸਿੰਘਣੀ, ਮੈਂ ਝੂਠ ਨਹੀਂ ਬੋਲਦੀ। ਮੈਂ ਬਿਨਾਂ ਇਹਨਾਂ ਦੀ ਮਾਫੀ ਦੇ ਇੱਥੋਂ ਦੀ ਬਾਹਰ ਨਹੀਂ ਜਾਵਾਂਗੀ ਜਿੰਦੇ ਜੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਭੈਣ ਜੀ ਆਪਣੀ ਜਗ੍ਹਾ ਦੇ ਉੱਤੇ ਡਟੇ ਹੋਏ ਨੇ, ਅਸੀਂ ਨਾਲ ਇੱਕ ਹੋਰ ਭੈਣ ਜੀ ਨੇ, ਅਸੀਂ ਇਹਨਾਂ ਨਾਲ ਵੀ ਗੱਲ ਕਰਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਹਰਜੀਤ ਕੌਰ ਬੰਸਲ ਹੈ ਜੀ, ਮੈਂ ਭਾਗੋ ਜੱਥੇ ਦੀ ਸਕੱਤਰ ਹਾਂ ਜੀ। ਤੁਸੀਂ ਲਗਾਤਾਰ ਜਦੋਂ ਤੋਂ ਭੈਣ ਜੀ ਨੇ ਮੋਰਚਾ ਲਾਇਆ ਔਰ ਜਿਸ ਦਿਨ ਉਹ ਮਸਲਾ ਆਇਆ, ਤੁਸੀਂ ਤਦ ਦੇ ਉੱਥੇ ਜੁੜੇ? ਹਾਂਜੀ, ਅਸੀਂ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਆ। ਅਸੀਂ ਜਦ ਅਸੀਂ ਇਹਨਾਂ ਤੋਂ ਸਵਾਲ ਕਰਨ ਗਏ ਹਾਂ, ਅਸੀਂ ਇਹਨਾਂ ਦੇ ਨਾਲ ਸੀਗੇ। ਸਾਡੇ ਨਾਲ ਬਹੁਤ ਜ਼ਿਆਦਾ ਇਹਨਾਂ ਨੇ ਬਦਸਲੂਕੀ ਕੀਤੀ, ਜੋ ਕਿ ਹਰਮੀਤ ਸਿੰਘ ਕਾਲਕਾ ਜੀ ਉਸ ਤੋਂ ਮੁੱਕਰ ਰਹੇ ਨੇ ਕਿ ਬਦਸਲੂਕੀ ਹੋਈ। ਬਿਲਕੁਲ, ਅਸੀਂ ਭੈਣ ਜੀ ਨਾਲ ਗੱਲਬਾਤ ਜਾਰੀ ਕਰਾਂਗੇ। ਅਸੀਂ ਨਾਲੇ ਨਾਲ ਦੱਸ ਦਈਏ, ਜਿਸ ਵੇਲੇ ਅਸੀਂ ਇੰਟਰਵਿਊ ਕਰ ਰਹੇ ਹੈਗੇ ਆ ਤੇ ਭਾਈ ਦਲਜੀਤ ਸਿੰਘ ਆਪਣੇ ਸਾਥੀਆਂ ਨਾਲ ਇੱਥੇ ਪਹੁੰਚ ਚੁੱਕੇ ਨੇ। ਦੱਸ ਦਈਏ ਅਕਾਲ ਤਖਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਲਾ ਦੀ ਜਿਹੜੀ ਦਿੱਲੀ ਯੂਨਿਟ ਹੈਗੀ ਹੈ, ਜਿਹਨੂੰ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਕਹਿੰਦਾ, ਉਹਨਾਂ ਦੀ ਟੀਮ ਵੀ ਸਾਡੇ ਨਾਲ ਜੁੜ ਚੁੱਕੀ ਹੈ। ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਜੀ, ਤੁਸੀਂ ਵੀ ਆਓ ਜੀ, ਆਓ ਜੀ। ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਅੱਜ ਇੱਥੇ ਆਉਣ ਦਾ ਮਕਸਦ? ਭੈਣ ਜੀ ਨੂੰ ਮਿਲਣ ਆਇਓ, ਰਕਾਬਗੰਜ ਸਾਹਿਬ ਮੱਥਾ ਟੇਕਣ ਆਇਓ? ਦੇਖੋ, ਗੁਰੂ ਸਾਹਿਬ ਦੇ ਦਰ ਤੇ ਆ ਕੇ ਮੱਥਾ ਟੇਕਣ ਨਹੀਂ ਆਵਾਂਗੇ ਤਾਂ ਕੀ ਕਰਨਾ ਆਵਾਂਗੇ? ਉਹ ਤੇ ਹਰ ਸਿੱਖ ਦਾ ਫਰਜ਼ ਹੈਗਾ। ਸਿਆਸੀ ਨਹੀਂ ਹੈਗੇ ਨਾ, ਐਕਚੁਅਲੀ ਸਿਆਸੀ ਵਾਲਾ ਕੀੜਾ ਨਹੀਂ ਫਸਿਆ, ਕਿਤੇ ਉਹ ਰਕਾਬਗੰਜ ਸਾਹਿਬ ਦੇ ਆਫਿਸ ਬੈਠੇ ਹੁੰਦੇ। ਤੇ ਦੂਸਰੀ ਗੱਲ ਜਿਹੜੀ ਇਹ ਮਾਈ ਭਾਗੋ ਦੇ ਗਰੁੱਪ ਨੇ ਜੋ ਆਰਗੇਨਾਈਜੇਸ਼ਨ ਨੇ ਕੰਮ ਕੀਤਾ, ਜੋ ਬਦਸਲੂਕੀ ਹੋਈ ਆਪਾਂ ਸਾਰਿਆਂ ਨੇ ਦੇਖੀ, ਜੋ ਬੇਅਦਬੀ ਹੋਈ ਆਪਾਂ ਸਾਰਿਆਂ ਨੇ ਦੇਖੀ ਹੈ, ਪਰ ਆਵਾਜ਼ ਕੋਈ ਚੁੱਕਦਾ ਹੈ, ਕਿਉਂਕਿ ਉਹਦੇ ਲਈ ਜਿਗਰਾ ਚਾਹੀਦਾ ਹੈ, ਹਿੰਮਤ ਚਾਹੀਦੀ ਹੈ। ਜੋ ਹਿੰਮਤ ਭੈਣ ਜੀ ਨੇ ਦਿਖਾਈ ਹੈ ਤੇ ਅਸੀਂ ਉਹਨਾਂ ਦਾ ਸਾਥ ਦੇਣ ਆਏ ਇੱਥੇ, ਕਿ ਹਰ ਪ੍ਰਕਾਰ ਦੇ ਨਾਲ ਅਸੀਂ ਇਹਨਾਂ ਦੇ ਨਾਲ ਆ, ਭਾਵੇਂ ਉਹ ਜੰਗੀ ਪੱਧਰ ਤੇ ਹੋਵੇ, ਭਾਵੇਂ ਉਹ ਟੇਬਲ ਟਾਕ ਹੋਵੇ, ਜਿੱਦਾਂ ਵੀ ਉਹ ਚਾਹੁੰਦੇ ਨੇ ਅਸੀਂ ਉਸ ਤਰੀਕੇ ਨਾਲ ਇਹਨਾਂ ਨਾਲ ਗੱਲ ਕਰਕੇ ਕਿ ਵੀ ਤੁਸੀਂ ਹਰ ਗੱਲ ਤੇ ਮਾਫੀ ਮੰਗੋ ਜੋ ਅਸੀਂ ਬਦਸਲੂਕੀਆਂ ਕੀਤੀਆਂ ਨੇ। ਮਗਰ ਦਲਜੀਤ ਸਿੰਘ ਜੀ, ਮੈਂ ਇੱਕ ਤੋਂ ਪਹਿਲੇ ਬੇਨਤੀ ਕਰਾਂਗਾ, ਥੋੜਾ ਤੁਸੀਂ ਅੱਗੇ ਆ ਜਾਓ, ਕਿਉਂਕਿ ਫਰੇਮ ਦੇ ਹਿਸਾਬ ਨਾਲ ਵੀ ਅਸੀਂ ਦੇਖਣਾ। ਦਿੱਲੀ ਕਮੇਟੀ ਦਾ ਸਾਫ਼ ਕਹਿਣਾ ਹੈ ਜੀ, ਉਸ ਦਿਨ ਇਹਨਾਂ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਈ, ਇਹਨਾਂ ਦੇ ਨਾਲ ਕੋਈ ਗਾਲੀ ਗਲੋਚ ਨਹੀਂ ਹੋਈ, ਕੋਈ ਮੀਡੀਆ ਦੇ ਨਾਲ ਧੱਕੇਸ਼ਾਹੀ ਨਹੀਂ ਹੋਈ। ਇਹ ਬਿਨਾਂ ਵਜ੍ਹਾ ਤੋਂ ਇੱਕ ਪੋਲੀਟੀਕਲ ਡਰਾਮਾ ਖੇਡ ਰਹੇ ਨੇ ਜਾਗੋ ਪਾਰਟੀ ਦੇ, ਕਿਉਂਕਿ ਜਾਗੋ ਪਾਰਟੀ ਦੇ ਕੈਂਡੀਡੇਟ ਨੇ। ਤੁਹਾਡਾ ਇਸ ਨਜ਼ਰੀਏ ਦੇ ਉੱਤੇ ਕੀ? ਬਈ ਮੈਨੂੰ ਤਾਂ ਲੱਗਦਾ ਕਿ ਮੈਂ ਕਦੀ ਮਨਜੀਤ ਸਿੰਘ ਜੀ ਨੂੰ ਡੇਲੀ ਇੱਥੇ ਬੈਠੇ ਦੇਖਿਆ, ਜਾਂ ਮੈਂ ਪਰਮਜੀਤ ਸਿੰਘ ਰਾਣਾ ਜਾਂ ਚਮਨ ਸਿੰਘ ਜੀ ਨੂੰ ਡੇਲੀ ਇੱਥੇ ਬੈਠੇ ਦੇਖਿਆ। ਜਿਨ੍ਹਾਂ ਦੇ ਨਾਲ ਬਦਸਲੂਕੀ ਹੋਈ ਹੈ ਉਹੀ ਇੱਥੇ ਬੈਠੇ ਨੇ, ਹੋਰ ਤਾਂ ਕੋਈ ਆ ਕੇ ਬੈਠਾ ਨਹੀਂ। ਦੇਖੋ, ਹਾਜ਼ਰੀਆਂ ਸਾਰਿਆਂ ਨੇ ਲਾਉਣੀ ਤੇ ਅਸੀਂ ਵੀ ਅੱਜ ਹਾਜ਼ਰੀ ਲਾਉਣ ਆਏ ਹਾਂ, ਸਿੱਧੀ ਜੀ ਗੱਲ ਹੈ। ਤੇ ਇਹ ਮਸਲਾ ਜਿਹੜਾ ਹੈਗਾ, ਇਹ ਮਸਲਾ ਸ਼ੁਰੂ ਹੋਇਆ ਸੀਗਾ ਜਿਹੜੇ ਗਾਣੇ ਚਲਾਏ ਗਏ, ਉਸ ਤੋਂ ਮਸਲਾ ਸ਼ੁਰੂ ਹੋਇਆ। ਇਹ ਜ਼ਰੂਰੀ ਨਹੀਂ ਹੈ ਕਿ ਪੋਲੀਟੀਕਲ ਧਿਰ ਹੀ ਇਸ ਮਸਲੇ ਨੂੰ ਚੁੱਕ ਕੇ ਹੀ ਗੱਲਬਾਤ ਆ ਸਕਦੀ ਹੈ ਕਿ ਵੀ ਅਸੀਂ ਉੱਤੇ ਰਾਜਸੀ ਕੋਈ ਨਾ ਕੋਈ ਪੋਲੀਟੀਕਲ ਧਿਰ ਖੜੀ ਕਰਦੀ ਹੈ, ਪੋਲੀਟੀਕਲ ਇਸ਼ੂ ਖੜਾ ਕਰਦੀ ਹੈ। ਜ਼ਰੂਰੀ ਨਹੀਂ ਹੈ। ਜਿਹੜੇ ਦਿਲ ਦੇ ਅੰਦਰ ਗੁਰੂ ਸਾਹਿਬ ਲਈ ਸਤਿਕਾਰ ਹੋਵੇਗਾ, ਹਰ ਮਾਫ ਕਰਨਾ, ਮੈਂ ਤੁਹਾਨੂੰ ਰੋਕਾਂਗਾ ਇੱਥੇ। ਹਰ ਸਿੱਖ, ਉਹ ਚਾਹੇ ਕੀ ਕਹਿੰਦੇ ਨੇ, ਅੰਮ੍ਰਿਤਧਾਰੀ ਹੈ ਨਹੀਂ ਹੈ, ਅਗਰ ਗੁਰੂ ਦੇ ਦਰ ਤੱਕ ਉਹਦੇ ਸੀਨ ਲਈ ਚੱਗਾ, ਮਰਿਆਦਾ ਦੇ ਖਿਲਾਫ ਕੋਈ ਉਲਟ ਗੱਲ ਆਉਂਦੀ, ਹਰ ਇੱਕ ਬੰਦੇ ਨੂੰ ਆਵਾਜ਼ ਚੁੱਕਣ ਦਾ ਹੱਕ ਚੱਕ ਬਿਲਕੁਲ ਹੱਕ ਹੈ ਜੀ। ਜ਼ਰੂਰੀ ਨਹੀਂ ਕਿ ਹੱਕ ਸਿਰਫ ਮਨਜੀਤ ਸਿੰਘ ਜੀਕੇ ਕੋਈ ਰਹਿ ਗਿਆ ਹੈ, ਜਾਂ ਆਪਣਾ ਪਰਮਜੀਤ ਸਿੰਘ ਸਰਨਾ ਕੋਈ ਰਹਿ ਗਿਆ, ਜਾਂ ਮਨਜੀਤ ਸਿੰਘ ਸਿਰਸੇ ਕੋਈ ਰਹਿ ਗਿਆ। ਹੱਕ ਹੈ ਇਹ ਉਸ ਅਹੁਦਿਆਂ ਤੇ ਬੈਣ ਵਾਲੇ ਉਹ ਸ਼ਖਸ ਨੇ ਜਿੱਥੇ ਅਹੁਦਿਆਂ ਨੂੰ ਬਣਾਉਣ ਵਾਲੇ ਅਸੀਂ ਆ। ਜੇ ਅਸੀਂ ਉਹ ਅਹੁਦੇ ਬਣਾ ਸਕਦੇ ਹਾਂ ਤੇ ਅਸੀਂ ਅਹੁਦੇ ਢਾਹ ਵੀ ਸਕਦੇ ਹਾਂ। ਗੱਲ ਸਾਰੀ ਇੰਨੀ ਕਿ ਵੀ ਇਹ ਇਲੈਕਸ਼ਨ ਹੁੰਦੇ ਨੇ ਤੇ ਇਲੈਕਸ਼ਨ ਸਿੱਖ ਸੰਗਤ ਦੀ ਰਜ਼ਾਮੰਦੀ ਨਾਲ ਬਣਦੇ ਨੇ। ਜੇ ਅੱਜ ਸਿਰਸੇ ਹੋਣੀ ਇਸ ਹਰਕਤਾਂ ਦੇ ਤੁਰੇ ਹੋਏ ਨੇ, ਚਲੋ ਅਸੀਂ ਸਪੋਜ਼ ਟੂ ਵੀ ਗੱਲ ਕਰਦੇ ਵੀ ਅੱਜ ਉਹ ਸਾਰੇ ਦਾ ਸਾਰਾ ਜਿਹੜਾ ਕੇਂਦਰ ਬਣਿਆ ਹੋਇਆ ਹੈ ਪੋਲੀਟੀਕਲ ਸਿੱਖ ਇਸ਼ੂ ਦਾ, ਉਹ ਕਸ਼ਮੀਰ ਹੋਇਆ ਹੈ। ਠੀਕ ਹੈ ਜੀ, ਕੋਈ ਉਹਦਾ ਵਿਆਹ ਕਰਾਉਣ ਦੇ ਆ ਕੁੜੀ ਦੇ, ਕੋਈ ਜਬਰਨ ਉਹਨਾਂ ਨੂੰ ਆਹ ਦੱਸ ਰਿਹਾ ਜੀ ਚੱਕ ਕੇ ਲੈ ਗਏ, ਕੋਈ ਕੁਛ, ਤੇ ਫਿਰ ਕੁੜੀਆਂ ਦੇ ਆਪਣੇ ਬਿਆਨ ਵੀ ਆਣੇ ਸ਼ੁਰੂ ਹੋ ਗਏ। ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਤੁਸੀਂ ਉੱਥੇ ਭੱਜੀ ਫਿਰਦੇ ਹੋ, ਜਿਹੜੇ ਇੱਥੇ ਮਾਈ ਭਾਗੋ ਦੀ ਵਾਰਸਾਂ ਬੈਠੀ ਉਹਨਾਂ ਦੇ ਪੁੱਛ ਲੈ ਕੋਈ ਆ ਕੇ ਇੱਥੇ ਜਰਾ। ਮਗਰ ਉਹ ਤਾਂ ਕਹਿੰਦੇ ਨੇ ਤੇ ਪੋਲੀਟੀਕਲ ਸਟੰਟ ਚੱਲਦਾ। ਚਲੋ ਜੀ, ਪੋਲੀਟੀਕਲ ਸਟੰਟ ਅਸੀਂ ਮੰਨ ਲੈਂਦੇ ਹਾਂ ਵੀ ਤੁਹਾਡੇ ਪੋਲੀਟੀਕਲ ਸਟੰਟ ਸੀ। ਚਲੋ ਇਹ ਪੋਲੀਟੀਕਲ ਸਟੰਟ ਹੈ ਜਿਹੜਾ ਉਹ ਉੱਥੇ ਗਾਣੇ ਵੱਜੇ, ਉਹ ਕਿਹੜਾ ਪੋਲੀਟੀਕਲ ਸਟੰਟ ਸੀ? ਉਹ ਵੀ ਮੰਨੋ ਪੋਲੀਟੀਕਲ ਸਟੰਟ ਸੀਗਾ ਵੀ ਕਿ ਅਸੀਂ ਗਾਣੇ ਵਜਾਉਣੇ ਜਿਹੜੇ ਜ਼ਰੂਰੀ ਸਮਝੇ, ਕਿ ਉਹ ਮਰਿਆਦਾ ਦਾ ਕਾਂਡ ਜਿਹੜਾ ਸੀਗਾ ਵੀ ਉਹ ਨਹੀਂ ਮੰਨਿਆ ਜਾ ਸਕਦਾ। ਜੇ ਇਹ ਸਾਡਾ ਪਤਾ ਕੀ ਹੈ, ਸਾਨੂੰ ਨਾ ਮੇਰੀ ਆਪਣੀ ਰਾਏ ਆ ਕਹਿੰਦੀ ਹੈ ਕਿ ਬਾਲਾ ਪ੍ਰੀਤਮ ਮੈਡੀਕਲ ਸਟੋਰ ਦੀ ਬਜਾਏ ਨਾ ਸਾਨੂੰ ਬਾਲਾ ਪ੍ਰੀਤਮ ਮੈਂਟਲ ਹਸਪੀਟਲ ਖੋਲ੍ਹਣਾ ਚਾਹੀਦਾ ਹੈ। ਉਹ 'ਚ ਸਿਰਫ ਸਿੱਖ ਭਰਤੀ ਕਰਨਾ ਚਾਹੀਦਾ ਜਿਹੜਾ ਸਿਰਾਸੀ ਹੈ ਪੋਲੀਟੀਕਲ ਇਸ਼ੂ ਨਾਲ ਜੁੜੇ ਹੋਏ ਨੇ ਸਾਰੇ, ਕਿਉਂਕਿ ਇਹਨਾਂ ਦਾ ਦਿਮਾਗ ਜਿਹੜਾ ਹੈ ਨਾ ਇਹ ਸਾਰਾ ਦਾ ਸਾਰਾ ਨਾ ਸਿਰਫ ਸਿਆਸੀ 'ਚ ਫਸ ਗਿਆ। ਇਹ ਸਿਆਸਤ 'ਚ ਫਸੇ ਹੋਏ ਨੇ ਇਹਨੇ ਪੂਰੀ ਤਰੀਕੇ ਨਾਲ ਵੀ ਅਸੀਂ ਇਹ ਤੇ ਆਹ ਲਾਲਛਨ ਲਾ ਦੀ, ਆਹ ਲਾਲਛਨ, ਇਹ ਗੱਲ ਭੁੱਲ ਜਾਂਦੇ ਨੇ ਵਾਰ-ਵਾਰ ਕਿ ਵੀ ਹਰ ਇੱਕ ਸਿੱਖ ਨੂੰ ਇਹ ਪੂਰਾ ਰਾਈਟ ਹੈ। ਹੁਣ ਅਸੀਂ ਆਪਣੀ ਗੱਲ ਕਰਦੇ ਹਾਂ, ਸਾਡੇ ਕੁਝ ਸਿੰਘ ਰਘੁਵੀਰ ਨਗਰ ਗੁਰਦੁਆਰੇ ਬੈਠੇ ਨੇ ਜਿੱਥੇ 25 ਸਾਲ ਤੋਂ ਬੇਅਦਬੀ ਹੋ ਰਹੀ ਸੀਗੀ। ਗੁਰਦੁਆਰੇ 'ਚ ਸ਼ਰਾਬ ਦੀਆਂ ਬੋਤਲਾਂ, ਸਿਗਰਟਾਂ, ਚੋਰੀ ਦੀਆਂ ਗੱਡੀਆਂ, ਉਹ 'ਚ ਕੀ ਕੰਮ ਨਹੀਂ ਹੁੰਦਾ। ਠੀਕ ਹੈ ਜੀ, ਉੱਥੋਂ ਦੀ ਪੂਰੀ ਮੈਨੇਜਮੈਂਟ ਭਜਾਈ,
ਇਹਨਾਂ ਨੇ ਬੜੀ ਆਵਾਜ਼ ਲਾਈ ਆਪਣੀ ਉੱਥੇ ਬੰਦਿਆਂ ਨੇ, ਲੋਕਲਾਂ ਨੇ ਵੀ ਸਾਨੂੰ ਪਾ ਲਿਓ। ਫਿਰ ਉਹਨੂੰ ਅਸੀਂ ਚੰਗੇ ਤਰੀਕੇ ਨਾਲ ਸਮਝਾਇਆ ਵੀ ਅਸੀਂ ਕਿਹੜੀ ਧਿਰ ਤੋਂ ਆਏ ਹਾਂ ਤੇ ਕਿੱਧਰੋਂ ਆਏ ਹਾਂ, ਤੁਸੀਂ ਪੂਰੀ ਆਪਣੀ ਆਵਾਜ਼ ਲਾ ਲਿਓ। ਜੇ ਤੁਸੀਂ ਸਾਨੂੰ ਇੱਧਰੋਂ ਗੁਰਦੁਆਰੇ ਤੋਂ ਕੱਢ ਕੇ ਦਿਖਾ ਤਾ ਨਾ, ਮੰਨ ਜਾਂਗੇ ਤੁਹਾਨੂੰ। ਮੈਂ ਤੁਹਾਨੂੰ 2 ਮਿੰਟ ਲਈ ਰੋਕਾਂਗਾ। ਸੰਗਤ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ, ਔਰ ਇਹ ਮੈਂ ਹੁਣ ਕਿਉਂਕਿ ਮਨਪ੍ਰੀਤ ਕੌਰ ਭੈਣ ਜੀ ਨਾਲ ਵੀ ਗੱਲ ਕਰਾਂਗਾ ਕਿ ਰਾਜਨੀਤਿਕ ਤੁਹਾਡੇ ਤੇ ਇਲਜ਼ਾਮ ਲੱਗਦਾ, ਮਾਫ ਕਰਨਾ, ਤੁਹਾਡੇ ਨਾਲ ਤੇ ਇਸ ਵੇਲੇ ਧਾਰਮਿਕ ਤੌਰ ਦੇ ਉੱਤੇ ਇੱਕ ਬੜੀ ਵੱਡੀ ਧਿਰ ਜੁੜ ਚੁੱਕੀ ਅੱਜ, ਜਿਹੜੀ ਅਸੀਂ ਤੁਹਾਡੇ ਇੰਟਰਵਿਊ 'ਚ ਤੁਹਾਡੇ ਸਾਹਮਣੇ ਪਤਾ ਕਿ ਦੇਖ ਲਿਆ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਜਿਹੜੀ ਦਿੱਲੀ ਯੂਨਿਟ ਹੈ, ਕਹਿ ਲਈ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ। ਅਗਰ ਇੱਕ ਧਾਰਮਿਕ ਲੈਵਲ ਦੇ ਉੱਤੇ ਤੁਹਾਨੂੰ ਸਪੋਰਟ ਮਿਲ ਰਹੀ ਹੈ ਤੇ ਇੱਕ ਬੜੀ ਵੱਡੀ ਚੀਜ਼ ਹੈ। ਤੁਹਾਨੂੰ ਲੱਗਦਾ ਕਿ ਹੁਣ ਤੁਹਾਡੀ ਜਿਹੜੀ ਜੰਗ ਹੈ ਜਾਂ ਤੁਹਾਡਾ ਜਿਹੜਾ ਮੋਰਚਾ ਹੈ ਉਹ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਹੋਰ ਪੱਕੇਗਾ ਤੇ ਤੁਹਾਨੂੰ ਕੁਝ ਪ੍ਰਾਪਤੀ ਹੋਏਗੀ? ਪਹਿਲੇ ਤੇ ਮੈਂ ਆਪਣੇ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜੋ ਇਹਨਾਂ ਨੇ ਆਪਣੀ ਭੈਣਾਂ ਵਾਸਤੇ ਦਰਦ ਦਿਖਾਉਂਦੇ ਹੋਏ ਇੱਥੇ ਮੇਰਾ ਪਹੁੰਚ ਕੇ ਮੇਰਾ ਹੌਸਲਾ ਅਫਜ਼ਾਈ ਕੀਤਾ ਹੈਗਾ। ਔਰ ਮੈਂ ਸਮਝਦੀ ਹਾਂ ਕਿ ਪੋਲੀਟੀਕਲੀ ਸਾਰੇ ਮੈਨੂੰ ਬੋਲਦੇ ਪਏ ਨੇ, ਲੇਕਿਨ ਮੈਂ ਸ਼ੁਰੂ ਤੋਂ ਮੈਂ ਮਨਜੀਤ ਸਿੰਘ ਜੀਕੇ ਜੀ ਨੂੰ ਵੀ ਜਦੋਂ ਨਾਲ ਜੋੜਦੀ ਹਾਂ, ਮੈਂ ਇੱਕੋ ਹੀ ਗੱਲ ਕਰਦੀ ਹਾਂ ਕਿ ਪ੍ਰਧਾਨ ਜੀ ਮੇਰੇ ਨਾਲ ਕਦੀ ਵੀ ਆਪ ਚੱਲੋਗੇ ਤੇ ਮੈਂ ਕਦੀ ਵੀ ਪੋਲੀਟੀਕਲੀ ਨਹੀਂ ਬਣ ਪਾਵਾਂਗੀ। ਮੈਂ ਪੰਥਕ ਬੰਦਾ ਪੰਥਕ ਹੀ ਰਵਾਂਗਾ। ਤੁਸੀਂ ਕਹੋ ਤੇ ਮੇਰੀ ਕਿਉਂਕਿ ਇੱਕ ਸੋਚ ਰਹੀ ਹੈ ਕਿ ਜਿਹੜੇ ਅਸੀਂ ਪੰਥ ਦੇ ਇਲੈਕਸ਼ਨ ਲੜਦੇ ਹਾਂ ਤੇ ਅਸੀਂ ਪੰਥਕ ਹੀ ਬਣ ਕੇ ਲੜਦੇ ਹਾਂ, ਕਿਉਂਕਿ ਅਸੀਂ ਗੁਰੂ ਘਰ ਦੀਆਂ ਸੇਵਾ ਝੋਲੀ ਅੱਡ ਕੇ ਘਰ ਘਰ ਮੰਗਣ ਜਾਂਦੇ ਹਾਂ। ਤੇ ਮੈਂ ਸਮਝਦੀ ਹਾਂ ਕਿ ਜੇ ਅਸੀਂ ਇਲੈਕਸ਼ਨ ਆਪਣੇ ਗੁਰੂ ਘਰਾਂ ਦੇ ਲੜਦੇ ਹਾਂ ਤੇ ਪਹਿਲੇ ਸਾਡਾ ਰਾਈਟ ਹੀ ਉਹ ਸਾਰੇ ਕੈਂਡੀਡੇਟਸ ਦਾ ਬਣ ਜਾਂਦਾ ਹੈ ਕਿ ਗੁਰੂ ਘਰ ਦੇ ਜਿਹੜੇ ਵੀ ਮਸਲੇ ਹੈ, ਚਾਹੇ ਉਹ ਸਹੀ ਹੈ ਚਾਹੇ ਗਲਤ ਹੈ, ਬੇਸ਼ੱਕ ਮੇਰੀ ਆਪਣੀ ਪਾਰਟੀ ਹੀ ਗਲਤ ਹੋਵੇ ਤੇ ਮੈਨੂੰ ਉਹਦੇ ਖਿਲਾਫ ਵੀ ਆਵਾਜ਼ ਚੁੱਕਣੀ ਆਣੀ ਚਾਹੀਦੀ ਹੈ ਕਿ ਤੁਸੀਂ ਗਲਤ ਕਰ ਰਹੇ ਹੋ। ਸਭ ਤੋਂ ਪਹਿਲੇ ਤੁਹਾਨੂੰ ਇਹ ਸਮਝਣਾ ਪੈਣਾ ਹੈ ਕਿ ਅਸੀਂ ਹਰ ਗਲਤ ਦੇ ਖਿਲਾਫ ਆਵਾਜ਼ ਚੁੱਕੀਏ, ਚਾਹੇ ਉਹ ਆਪਣੀ ਮਾਂ ਪਿਓ ਹੀ ਕਿਉਂ ਨਾ ਹੋਵੇ, ਚਾਹੇ ਆਪਣੀ ਔਲਾਦ ਹੀ ਕਿਉਂ ਨਾ ਹੋਵੇ, ਚਾਹੇ ਆਪਣਾ ਆਦਮੀ ਹੀ ਕਿਉਂ ਨਾ ਹੋਵੇ। ਮੈਂ ਔਰਤ ਹੋਣ ਦੇ ਨਾਤੇ ਬਹੁਤ ਛੋਟੇ ਜਿਹੇ ਚੀਜ਼ ਵਿੱਚ ਸਮਝਾਈ ਹੈ, ਕਿਉਂਕਿ ਮੈਂ ਪਾਰਟੀ ਦਾ ਨਾਮ ਲਵਾਂਗੀ ਤੇ ਸ਼ਾਇਦ ਸਮਝ ਨਾ ਆਵੇ। ਕਹਿਣ ਦਾ ਮਤਲਬ ਕਿ ਆਪਣੇ ਪਰਿਵਾਰ ਦੀ ਗੱਲ ਕਰੀਏ, ਆਪਣੇ ਪਰਿਵਾਰ ਵਿੱਚ ਮਾਂ ਪਿਓ ਤੋਂ, ਬੱਚਿਆਂ ਤੋਂ ਔਰ ਆਪਣੇ ਆਦਮੀ ਤੋਂ ਵੱਧ ਕੇ ਔਰਤ ਲਈ ਕੁਝ ਨਹੀਂ ਹੁੰਦਾ। ਜੇ ਉਹ ਵੀ ਗਲਤ ਹੈ, ਜੇ ਇਸ ਔਰਤ ਨੇ ਉਹਨਾਂ ਨੂੰ ਵੀ ਗਲਤ ਕਹਿਤਾ ਤਾਂ ਮੈਨੂੰ ਲੱਗਦਾ ਉਹਨੂੰ ਇਹ ਸਮਝਾਉਣ ਦੀ ਜ਼ਰੂਰਤ ਨਹੀਂ ਕਿ ਉਹ ਪੋਲਿਟਿਕਸ ਕਰ ਰਹੀ ਹੈ ਜਾਂ ਕੀ ਕਰ ਰਹੀ ਹੈ। ਮੈਂ ਸਿਰਫ ਇੱਕ ਗਲਤ ਦੇ ਖਿਲਾਫ ਆਵਾਜ਼ ਚੁੱਕੀ ਹੈ ਕਿ ਤੁਹਾਡੀਆਂ ਭੈਣਾਂ ਆਈਆਂ ਸੀ ਔਰ ਤੁਸੀਂ ਬਦਸਲੂਕੀਆਂ, ਮਾਂ ਭੈਣਾਂ ਦੀ ਗਾਲਾਂ ਵੀ ਕੱਢੀਆਂ ਤੁਸੀਂ ਇੱਥੇ, ਕਿਉਂਕਿ ਮੈਂ ਕਹਿੰਦੀ ਹਾਂ ਮਾਂ ਭੈਣ ਦੀ ਗਾਲ ਤੋਂ ਵੀ ਵੱਡੀ ਇੱਕ ਔਰਤ ਲਈ ਗੱਲ ਹੁੰਦੀ ਹੈ ਕਿ ਗੰਦੀਆਂ ਬੀਬੀਆਂ ਗੰਦ ਪਾਣ ਆਈਆਂ ਨੇ। ਤੇ ਇਹਨਾਂ ਨੇ ਉਹ ਜਿਹੜਾ ਲਫ਼ਜ਼ ਸਾਡੇ ਲਈ ਵਰਤਿਆ ਹੈਗਾ, ਕਿਉਂਕਿ ਮੈਂ ਸਮਝਦੀ ਹਾਂ ਜੇ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਹੋ ਔਰ ਜੇ ਬਾਈ ਚਾਂਸ ਜਾਣਦੇ ਵੀ ਹੋਵੋ ਤੇ ਤੁਸੀਂ ਭੈਣਾਂ ਨੂੰ ਚੁੰਨੀਆਂ ਦਿੰਦੇ ਹੋ, ਚੁੰਨੀਆਂ ਉਤਾਰਦੇ ਨਹੀਂ ਹੋ। ਕਿਤੇ ਨਾ ਕਿਤੇ ਉਦੋਂ ਇਹਨਾਂ ਨੇ ਸਾਡੀਆਂ ਚੁੰਨੀਆਂ ਤਾਰ ਕਰਕੇ ਸਾਨੂੰ ਭੇਜਿਆ ਹੈਗਾ। ਉਸ ਚੁੰਨੀ ਨੂੰ ਮੈਂ ਸਹੀ ਸਲਾਮਤ ਆਪਣੇ ਸਿਰ ਤੇ ਢੱਕਣ ਵਾਸਤੇ ਆ ਜਿੱਥੇ ਖਲੋਤੀ ਹਾਂ ਜੀ। ਬਿਲਕੁਲ ਭੈਣ ਜੀ, ਗੁਰਮਤ ਦੇ ਹਿਸਾਬ ਨਾਲ ਵੀ ਅਗਰ ਦਲਜੀਤ ਸਿੰਘ ਜੀ ਮੈਂ ਫਿਰ ਤੁਹਾਡੇ ਤੋਂ ਆਵਾਂ, ਕਿਉਂਕਿ ਸਮੇਂ ਦੀ ਘਾਟ ਹੈ, ਅਸੀਂ ਆਪਣੀ ਗੱਲ ਨੂੰ ਸੰਕੋਚੀਏ। ਅਸੂਲਨ ਤਾਂ ਇਹੋ ਹੋਣਾ ਚਾਹੀਦਾ, ਗੁਰੂ ਘਰ ਦੇ ਮਸਲਿਆਂ ਨੂੰ ਧਾਰਮਿਕ ਤੌਰ ਦੇ ਉੱਤੇ ਹੀ ਨਿਪਟਾ ਲੈਣਾ ਚਾਹੀਦਾ ਹੈਗਾ। ਉਹ ਚਾਹੇ ਕਸ਼ਮੀਰ ਦੀਆਂ ਧੀਆਂ ਦਾ ਮਸਲਾ ਕਹਿ ਲਈਏ ਜਾਂ ਭੈਣ ਜੀ ਦਾ ਮਸਲਾ ਕਹਿ ਲਈਏ, ਇੱਕ ਬੰਦ ਕਮਰੇ ਦੇ ਅੰਦਰ ਆਪਸ ਵਿੱਚ ਬੈਠ ਕੇ ਸੁਲਝਾ ਲੈਣਾ ਚਾਹੀਦਾ ਸੀ। ਮਗਰ ਅਫਸੋਸ ਸਾਡੀ ਕੌਮ ਦੀ ਬਦਕਿਸਮਤੀ, ਸ਼ਾਇਦ ਸਿੱਖ ਇਕਲੌਤੇ ਸਾਡੀ ਕੌਮ ਹੈਗੀ ਹੈ ਜਿਹਦੇ ਫੈਸਲੇ ਮਾਫ ਕਰਨਾ ਸੜਕਾਂ ਦੇ ਉੱਤੇ ਧਰਨੇ ਦੇ ਕੇ ਜਾਂ ਕਸ਼ਮੀਰ ਦੀਆਂ ਸੜਕਾਂ ਦੇ ਉੱਤੇ ਰੋਲਾ ਪਾ ਕੇ ਫੈਸਲੇ ਕੀਤੇ ਜਾਂਦੇ ਨੇ, ਜਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ SGPC ਦੇ ਵੱਲੋਂ ਕਾਉਂਸਲਿੰਗ ਕੀਤੀ ਜਾਂਦੀ ਸਾਡੀ ਧੀਆਂ ਦੀ। ਮੈਂ ਕਸ਼ਮੀਰ ਦੇ ਮਸਲੇ ਦੀ ਗੱਲ ਕਰ ਰਿਹਾ ਹੈਗਾ ਵੀ ਜਿਹੜਾ ਸਾਡੇ ਘਰ ਦੇ ਅੰਦਰੂਨੀ ਮਸਲਾ ਹੈ ਉਹ ਸੜਕਾਂ ਦੇ ਉੱਤੇ ਫੈਸਲੇ ਨਹੀਂ ਹੋਣੇ ਚਾਹੀਦੇ। ਕੌਮ ਦੀ ਬਦਕਿਸਮਤੀ ਹੈ। ਰਾਜਨੀਤੀ ਦੀ ਵੀ ਅਗਰ ਅਸੀਂ ਗੱਲ ਕਰਨੇ ਆ ਤੇ ਇਲੈਕਸ਼ਨ ਦੇ ਵਿਚਕਾਰ ਵੀ ਸਿਰਫ ਔਰ ਸਿਰਫ ਧਾਰਮਿਕ ਸੋਚ ਹੋਣੀ ਚਾਹੀਦੀ ਹੈ। ਤੁਹਾਡੇ ਵਰਗਿਆਂ ਦੀ, ਭੈਣ ਜੀ ਦੇ ਵਰਗਿਆਂ ਦੀ, ਮੈਂ ਵੀ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ, ਮੈਂ ਕਹਿ ਦੇਵਾਂ। ਮਗਰ ਅਫਸੋਸ ਸਾਡੇ ਧਰਮ ਦੀ ਰਾਜਨੀਤੀ ਦੀ ਬਾਗਡੋਰ ਉਹਨਾਂ ਲੀਡਰਾਂ ਦੇ ਹੱਥ 'ਚ ਹੈ ਜਿਹੜੇ ਹਰ ਗੱਲ ਦੇ ਉੱਤੇ ਫੇਸਬੁੱਕ ਲਾਈਵ ਵੀ ਕਰ ਲੈਂਦੇ ਨੇ, ਸੜਕਾਂ ਦੇ ਉੱਤੇ ਤਮਾਸ਼ੇ ਵੀ ਕਰ ਲੈਂਦੇ ਨੇ ਤੇ ਆਪਣੀ ਹੀ ਕੌਮ ਦਾ ਜਲੂਸ ਕੱਢਣ ਦੇ ਅੰਦਰ ਵੀ 1 ਮਿੰਟ ਦੀ ਦੇਰ ਨਹੀਂ ਲਾਉਂਦੇ। ਤੁਸੀਂ ਸਿਰਫ ਧਰਮ ਦੇ ਨਾਲ ਜੁੜੀਆਂ ਗੱਲਾਂ ਕੀਤੀਆਂ ਨੇ ਦਲਜੀਤ ਸਿੰਘ ਜੀ। ਜਦੋਂ ਤੋਂ ਤੁਹਾਡੇ ਤੇ ਜਿਹੜੀ ਜ਼ਿੰਮੇਵਾਰੀ ਹੈ, ਚਾਹੇ ਭਾਈ ਸਾਹਿਬ ਦੇ ਅੱਖ ਦੇ ਆਪਰੇਸ਼ਨ ਦੀ ਗੱਲ ਕਰ ਲਈਏ ਜਾਂ ਹਰ ਧਿਰ ਦੇ ਉੱਤੇ, ਤੁਹਾਨੂੰ ਮੈਂ ਕਦੀ ਵੀ ਕਿਸੇ ਵੀ ਪੋਲੀਟੀਕਲ ਇਸ਼ੂ ਦੇ ਉੱਤੇ ਬਹੁਤ ਘੱਟ ਬੋਲਦੇ ਦੇਖਿਆ। ਅਖੀਰ ਦੇ ਅੰਦਰ ਵਰਲਡ ਦੇ ਸਿੱਖਾਂ ਦੇ ਲਈ ਔਰ ਇਸ ਮਸਲੇ ਦੇ ਉੱਤੇ, ਜਿਸ ਮਸਲੇ ਤੁਸੀਂ ਅੱਜ ਪਹੁੰਚੇ ਹੈਗੇ ਹੋ, ਕੀ ਕਹੋਗੇ? ਦੇਖੋ, ਰਹੀ ਗੱਲ, ਪਹਿਲਾਂ ਤਾਂ ਇਸ ਗੱਲ ਨੂੰ ਆਪਾਂ ਇੱਥੇ ਸੰਕੋਚਣਾ ਸ਼ੁਰੂ ਕਰੀਏ ਕਿ ਹਰ ਗੱਲ ਤੇ ਲੜਾਈ ਝਗੜਾ ਜ਼ਰੂਰੀ ਨਹੀਂ ਹੁੰਦਾ। ਜੋ ਬਦਸਲੂਕੀ ਕੀਤੀ ਹੈ, ਚਲੋ ਤੁਸੀਂ ਅਗਰ ਉਸ ਪ੍ਰੈਸ ਕਾਨਫਰੰਸ 'ਚ ਮਾਫੀ ਮੰਗੀ ਹੈ ਇਹਨਾਂ ਨੇ ਕਿ ਸਾਡੇ ਤੋਂ ਗਲਤੀ ਹੋ ਗਈ, ਇਹਨਾਂ ਨੇ ਉਸ ਪ੍ਰੈਸ ਕਾਨਫਰੰਸ 'ਚ ਬੋਲਿਆ ਸੀ ਕਿ ਸਾਡੇ ਤੋਂ ਗਲਤੀ ਹੋ ਗਈ, ਜਿਹੜੇ ਗਾਣੇ ਵਜਾਏ ਗਏ ਸਾਨੂੰ ਉਹਦੀ ਨੌਲੇਜ ਨਹੀਂ ਸੀਗੀ, ਜੋ ਵਟਐਵਰ ਰੀਜ਼ਨ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ, ਠੀਕ ਹੈ ਜੀ। ਅਗਰ ਕੋਈ ਤੁਹਾਨੂੰ ਉਹ 'ਤੇ ਕੁਐਸਚਨਿੰਗ ਕਰਨ ਆ ਰਿਹਾ ਹੈ ਤਾਂ ਤੁਹਾਨੂੰ ਉਹਦਾ ਰਿਪਲਾਈ ਕਰਨਾ ਚਾਹੀਦਾ, ਨਾ ਕਿ ਉਹਨੂੰ ਧੱਕੇ ਮਾਰ ਕੇ ਕੱਢਣਾ ਚਾਹੀਦਾ, ਠੀਕ ਹੈ ਨਾ ਜੀ। ਚਲੋ ਇਹ ਤੇ ਚਲੋ ਬੀਬੀਆਂ ਸੀਗੀਆਂ ਕਿ ਇਹਨਾਂ ਨੇ, ਮੇਰੀ ਗੱਲ ਸੁਣੋ, ਕੋਈ ਵੀ ਬੀਬੀ ਇੰਨੀ ਐਗਰੈਸਿਵ ਮੈਂ ਨਹੀਂ ਦੇਖੀ ਸੀਗੀ ਉਸ ਵੀਡੀਓਜ਼ ਦੇ ਅੰਦਰ ਕਿ ਜਿੰਨੀ ਉਹ ਐਗਰੈਸਿਵ ਬਾਅਦ ਚੋਂ ਹੋਈਆਂ ਨੇ ਜਿਹਨਾਂ ਨੂੰ ਧੱਕੇ ਮਾਰੇ ਗਏ,
ਚਲੋ ਅੱਜ ਉਹ ਜਿਹੜੇ 2 ਪਰਸਨ ਮੀਡੀਆ ਪਰਸਨ ਸੀਗੇ ਅੱਜ ਉੱਥੇ ਆ ਕੇ ਉਹ ਧਰਨੇ 'ਚ ਨਹੀਂ ਬੈਠੇ ਆ, ਉਹਨਾਂ ਦਾ ਕੀ ਇਸ਼ੂਜ਼ ਹੈ ਕੀ ਇਸ਼ੂਜ਼ ਨਹੀਂ ਹੈ। ਵਿਚਕਾਰੋਂ ਮੈਨੂੰ ਭੈਣ ਜੀ ਨੇ ਕਲੀਅਰ ਕੀਤਾ ਹੈਗਾ ਕਿ ਵਿਚਕਾਰੋਂ ਆਪਣੀ ਇੱਕ ਵਾਰ ਜ਼ਿੰਮੇਵਾਰੀ ਨਿਭਾ ਚੁੱਕੇ ਨੇ, ਕਵਰੇਜ ਕਰਕੇ ਜਾ ਚੁੱਕੇ। ਭਾਜੀ ਇੱਕ ਵਾਰ ਦੀ ਕਵਰੇਜ ਥੋੜੀ ਜਿਹੀ ਚੀਜ਼ ਹੈ ਯਾਰ, ਇਹ ਕੋਈ ਨਿਊਜ਼ ਥੋੜੀ ਹੈ। ਪੰਥ ਦਾ ਮਸਲਾ ਨਿਊਜ਼ ਨਹੀਂ ਹੁੰਦਾ ਭਾਜੀ, ਪੰਥ ਦਾ ਮਸਲਾ ਹੁੰਦਾ ਹੈ ਐਸਾ ਕਿ ਬਈ ਅਗਰ ਇੱਥੇ ਬੇਅਦਬੀ ਹੋਈ ਹੈ ਤੇ ਉਸ ਦੀ ਮਾਫੀ ਅਕਾਲ ਤੱਕ ਸਾਹਮਣੇ ਮੰਗੀ ਜਾਣੀ ਚਾਹੀਦੀ ਹੈ ਕਿ ਕਾਨਫਰੰਸ ਕਰਕੇ ਮੰਗੀ ਜਾਣੀ ਚਾਹੀਦੀ ਹੈ ਮਾਫੀ। ਕੱਲ ਨੂੰ ਇਹ ਕਿਸੇ ਦੀ ਪੱਗ ਲਾ ਦੇਣ ਤੇ ਆਪਣੇ ਕਮਰੇ 'ਚ ਬਹਿ ਕੇ ਮਾਫੀ ਮੰਗ ਲੈਣ ਕਿ ਉਹ ਮਾਫੀ ਮੰਨੀ ਪ੍ਰਵਾਨ ਹੈ। ਪੰਥ 'ਚ ਮਾਫੀ ਪ੍ਰਵਾਨ ਹੀ ਨਹੀਂ ਹੈਗੀ। ਪਹਿਲੀ ਗੱਲ ਤੇ ਜੇ ਦੀ ਬਦਸਲੂਕੀ, ਪਹਿਲੀ ਗੱਲ ਤੇ ਇਹ ਸਥਾਨ ਐਸਾ ਹੈ ਜਿੱਥੇ ਸ਼ਹੀਦਾਂ ਦਾ ਪਿਆਰਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ। ਤੁਸੀਂ ਇੱਥੇ ਇਹੋ ਜਿਹੇ ਗਾਣੇ ਚਲਾ ਰਹੇ ਹੋ। ਉਸ ਤੋਂ ਪਹਿਲਾਂ ਵੀ ਸਾਨੂੰ ਇਸ ਗੱਲ ਤੇ ਬੜੀ ਸੰਕੋਚ ਲਗਾਉਣਾ ਚਾਹੀਦਾ ਕਿ ਇੱਥੇ ਵਿਆਹ ਵੀ ਹੁੰਦੇ ਰਹੇ ਨੇ ਤੇ ਵਿਆਹ 'ਚ ਕਿੱਦਾਂ ਦੀ ਡਰੈਸਾਂ ਪਾ ਕੇ ਲੋਕੀ ਇੱਥੇ ਆਉਂਦੇ, ਅਸੀਂ ਵੀ ਦੇਖਦੇ ਰਹੇ ਹਾਂ। ਇੱਥੇ ਅਸੀਂ ਆਪ ਮੁੰਡੇ ਫੜੇ ਆ ਜਿਨ੍ਹਾਂ ਨੇ ਪੱਗਾਂ ਬਣ ਕੇ ਇੱਥੇ ਆਏ, ਬਾਹਰ ਗਏ ਪਨਵਾੜੀ ਦੀ ਦੁਕਾਨ ਤੇ ਸਿਗਰਟਾਂ ਫੂਕੀਆਂ, ਪੱਗਾਂ ਬਣ ਗਈ। ਸਾਡੇ ਨਾਲ ਦਾ ਸਿੰਘ ਗੁਰਪਾਲ ਹੈ, ਉਹਨੇ ਰੋਕਿਆ, ਕਹਿੰਦੇ ਜਾਂ ਤੇ ਪੱਗਾਂ ਲਾ ਦਿਓ, ਸਿਗਰਟ ਛੱਡ ਦਿਓ। ਉਹਨਾਂ ਨੂੰ ਦੱਸਿਆ ਵੀ ਕਿ ਤੁਸੀਂ ਜੋ ਕਰ ਰਹੇ ਹੋ ਤੁਸੀਂ ਸਾਡੀ ਛਵੀ ਖਰਾਬ ਕਰ ਰਹੇ ਹੋ, ਤੁਸੀਂ ਸਾਡੀ ਛਵੀ ਖਰਾਬ ਕਰ ਲਓ ਕਿ ਇੱਕ ਸਿੱਖ ਜਿਹੜਾ ਆ ਸ਼ਰਾਬ ਸਿਗਰਟ ਪੀ ਸਕਦਾ ਹੈਗਾ ਪੱਗ ਬੰਨ ਕੇ ਵੀ, ਤੇ ਤੁਸੀਂ ਸਾਡੀ ਛਵੀ ਨਾ ਖਰਾਬ ਕਰੋ। ਪਹਿਲੀ ਗੱਲ ਤੇ ਇਹ ਸਥਾਨ ਸ਼ਹੀਦਾਂ ਦਾ, ਇੱਥੇ ਉਸ ਬਾਣੀ ਦਾ ਉਪਚਾਰ ਹੋਣਾ ਚਾਹੀਦਾ, ਇੱਥੇ ਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ ਜਿਸ ਬਾਣੀ ਨਾਲ ਸਿੱਖ ਜੁੜੇ। ਅੱਜ ਗੱਲ ਉੱਥੇ ਆ ਜਾਂਦੀ ਕਿ ਵੀ ਅੱਜ ਕਹਿੰਦੇ ਵੀ ਚਲੋ ਜੋ ਕਸ਼ਮੀਰ ਦਾ ਮਸਲਾ ਹੈ ਜਾਂ ਹੋਰ ਵੀ ਮਸਲੇ ਜਿਹੜੇ ਨੇ ਉਹ ਇਸ ਲਈ ਹੋ ਰਹੇ ਨੇ ਕਿ ਵੀ ਅਸੀਂ ਬਾਣੀ ਤੋਂ ਮੁੱਖ ਮੋੜ ਗਏ ਹਾਂ। ਓਵਰਆਲ ਜਿਹੜੀ ਸਾਡੀ ਪੁਆਇੰਟ ਆਫ ਵਿਊ ਹੈ ਨਾ ਸਿੱਖਾਂ ਦੀ, ਜਦ ਤੱਕ ਸਿੱਖ ਬਾਣੀ ਦੇ ਨਾਲ ਰਹੇਗਾ ਤਦ ਤੱਕ ਸਿੱਖ ਰਹੇਗਾ। ਬਾਕੀ ਤੁਰਦੀਆਂ ਫਿਰਦੀਆਂ ਪੱਗਾਂ ਨੇ, ਤੁਸੀਂ ਅੱਜ ਮੰਨੋ ਜਾਂ ਕੱਲ੍ਹ ਮੰਨੋ। ਮੈਨੂੰ ਤਾਂ ਕਈ ਉੱਥੇ ਬੰਦੇ ਮਿਲੇ ਦਿੱਲੀ ਸੇ ਗੁਰਦੁਆਰਾ, ਕਹਿੰਦੇ ਜੀ ਸਿੱਖੀ ਬੜੀ ਪ੍ਰਫੁੱਲਤ ਹੋ ਰਹੀ ਹੈ, ਸਿੱਖੀ ਬੜੀ ਪ੍ਰਫੁੱਲਤ ਹੋ ਰਹੀ ਹੈ। ਮੈਂ ਕਿਹਾ ਮੈਨੂੰ ਦੱਸ ਦਿਓ ਕਿੱਦਾਂ ਪ੍ਰਫੁੱਲਤ ਹੋ ਰਹੀ ਹੈ। ਕਹਿੰਦੇ ਜੀ ਪੱਗਾਂ ਸਾਰੀਆਂ ਛਾਈਆਂ ਹੋਈਆਂ ਨੇ। ਮੈਂ ਕਿਹਾ ਤੁਸੀਂ ਪੱਗਾਂ ਦੀ ਗੱਲ ਕਰ ਰਹੇ ਹੋ, ਸਿੱਖੀ ਦੀ ਗੱਲ ਨਹੀਂ ਕਰ ਰਹੇ ਹੋ। ਪਹਿਲੇ ਤਾਂ ਇਹ ਆਪਣਾ ਕਨਸੈਪਟ ਕਲੀਅਰ ਕਰੋ ਕਿ ਸਿੱਖੀ ਵੱਖਰੀ ਚੀਜ਼ ਹੈ, ਪੱਗਾਂ ਬੰਨਣੀਆਂ ਵੱਖਰੀ ਚੀਜ਼ ਹੈ। ਪੱਗ ਤਾਂ ਭਈਆ ਹੀ ਮੰਨ ਲੈਂਦਾ। ਹੁਣ ਭਈਏ ਨੂੰ ਕੀ ਪਤਾ ਕਿ ਗੁਰਬਾਣੀ ਕੀ ਆਖਦੀ ਪਈ ਹੈ। ਉਹਦਾ ਤੁਹਾਡਾ ਤੰਬਾਕੂ ਵੀ ਰਗੜਨ ਦਾ, ਸਿਗਰਟ ਪੀਣੇ, ਤੁਸੀਂ ਉਹਨੂੰ ਸਿੱਖ ਮੰਨ ਲਓਗੇ। ਇਹਨਾਂ ਨੂੰ ਤਾਂ ਇਹੀ ਕਨਸੈਪਟ ਕਲੀਅਰ ਨਹੀਂ ਹੈਗਾ ਤੇ ਪੰਥ ਕਿੱਥੋਂ ਚਲਾ ਲੈਣਗੇ, ਪੰਥ ਦੀ ਬਾਗਡੋਰ ਕਿੱਦਾਂ ਫੜ ਲੈਣਗੇ ਤੇ ਪੰਥ ਦੇ ਮਸਲੇ ਕਿੱਦਾਂ ਸੋਲਵ ਕਰ ਲੈਣਗੇ। ਇਹ ਸਭ ਸਿਆਸੀ ਚਾਲਾਂ ਚੱਲ ਰਹੀਆਂ ਨੇ। ਤੁਸੀਂ ਮੈਂ ਕਹਿੰਦਾ ਜੇ ਕਸ਼ਮੀਰ ਦਾ ਮੁੱਦਾ ਇਹ ਦਿੱਲੀ ਦੇ ਇਲੈਕਸ਼ਨਾਂ ਤੋਂ ਬਾਅਦ ਹੁੰਦਾ ਨਾ 2 ਮਹੀਨੇ ਬਾਅਦ, ਇਹ ਕਿਸੇ ਮਾਂ ਦੇ ਪੁੱਤ ਨੇ ਨਹੀਂ ਜਾਣਾ ਸੀ ਕਸ਼ਮੀਰ। ਇੱਥੋਂ ਹੀ ਅਫਸੋਸ ਜਤਾਉਣੇ ਸੀ ਇਹਨਾਂ ਨੇ ਵੀ ਸਾਨੂੰ ਬੜਾ ਅਫਸੋਸ ਹੈ ਜੀ, ਤੁਹਾਡੀ ਕੁੜੀ ਉੱਧਰ ਹੋ ਗਈ, ਤੁਹਾਡਾ ਉੱਧਰ, ਅਸੀਂ ਗੱਲ ਕਰ ਰਹੇ ਹਾਂ, ਅਸੀਂ ਫੋਨ ਗਵਰਨਰ ਨੂੰ ਮਿਲਾ ਲਿਆ, ਅਸੀਂ ਉਹਨੂੰ ਮਿਲਾ ਲਿਆ, ਅਸੀਂ ਉਹਨੂੰ ਮਿਲਾ ਲਿਆ, ਇੱਥੇ ਗੱਲ ਇੱਥੇ ਮੁੱਕ ਜਾਣੀ ਸੀ। ਇਹ ਸਭ ਸਿਆਸੀ ਕੰਮ ਚੱਲ ਰਿਹਾ ਹੈਗਾ। ਤੁਸੀਂ ਮੰਨ ਕੇ ਚੱਲੋ ਜੀ, ਇਹ ਸਿਰਫ ਇੱਕ ਗੇਮ ਪਲਾਨ ਹੈਗੀ ਹੈ, ਚੱਲ ਰਹੀ ਹੈ ਕਿ ਵੀ ਮੈਂ ਪਹਿਲਾਂ ਪਹੁੰਚ ਗਿਆ ਜੀ, ਮੈਂ ਪੰਥ ਦਰਦੀ ਹਾਂ, ਉਹ ਬਾਅਦ ਚ ਪਹੁੰਚੇ, ਉਹ ਘੱਟ ਪੰਥ ਦਰਦੀ ਆ। ਇੱਕ ਰੇਸ ਚੱਲ ਰਹੀ ਹੈ ਰਾਜਨੀਤਿਕ ਤੌਰ ਤੇ ਫਾਇਦਾ ਲੈਣ ਦੀ ਰੇਸ ਚੱਲ ਰਹੀ ਹੈ ਜਿੱਥੇ ਉਹ ਕੁਛ ਨਹੀਂ ਹੈਗਾ। ਇਸ ਤੋਂ ਵਧੀਆ ਪਤਾ ਹੈਗੀ ਹੈ ਕਿ ਵੀ ਆਪਣੇ ਇਲਾਕੇ ਸੰਭਾਲਣ ਦੀ ਕੋਸ਼ਿਸ਼ ਕਰੀਏ, ਜ਼ਿਆਦਾ ਵਧੀਆ। ਜੇ ਦਿੱਲੀ 'ਚ ਅਗਰ ਕੋਈ ਵੀ ਡਿਸਪਿਊਟ ਇੱਥੇ ਬੈਠ ਕੇ ਅਗਰ ਬੀਬੀਆਂ ਦਿਖਾ ਰਹੀਆਂ ਨੇ, ਆਪਣਾ ਰੋਸ਼ ਦਿਖਾ ਰਹੀਆਂ ਨੇ, ਪਹਿਲੇ ਉਸ ਡਿਸਪਿਊਟ ਨੂੰ ਕਲੀਅਰ ਕਰੋ, ਕਿਉਂਕਿ ਆਹ ਡਿਸਪਿਊਟ ਅਗਰ ਇੱਕ ਸੰਘਰਸ਼ ਦਾ ਰੂਪ ਲੈ ਲੈਂਦਾ ਤੇ ਆਉਣ ਵਾਲੇ ਇਲੈਕਸ਼ਨਾਂ 'ਚ ਇਹਨਾਂ ਦੀ ਜਿੱਤ ਨਹੀਂ ਹੋਣ ਵਾਲੀ। ਵੀ ਇਹ ਕਹਿਣ ਜੀ ਇਹ ਤੇ ਜੀਕੇ ਦੀ ਪਾਰਟੀ ਦੇ ਬੰਦੇ ਨੇ, ਮੈਂ ਕਿਹਾ ਜੀ ਵੀ ਜੀਕੇ ਵੀ ਨੇ ਜਿੱਤਿਆ ਤਾਂ ਫੇਰ ਕੀ ਕਰੋਗੇ। ਸੰਘਰਸ਼ ਤਾਂ ਉੱਥੇ ਹੀ ਹੈ ਨਾ। ਸੰਘਰਸ਼ ਦੇ ਜਿਹੜੇ ਮੇਨ ਪੁਆਇੰਟ ਨੇ ਉਹ ਸਭ ਤੋਂ ਜ਼ਿਆਦਾ ਵੈਲਿਊਏਬਲ ਨੇ। ਸਭ ਤੋਂ ਆਖਿਰ 'ਚ ਭੈਣ ਜੀ ਕੀ ਕਹੋਗੇ, ਇੱਕ ਸਪੋਰਟ ਤੁਹਾਨੂੰ ਹੋਰ ਮਿਲ ਗਈ ਹੈ ਜਿਵੇਂ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ, ਪੂਰੇ ਵਰਲਡ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਇਸ ਪ੍ਰੋਗਰਾਮ ਬਾਰੇ, ਆਪਣੇ ਇਸ ਮੋਰਚੇ ਬਾਰੇ, ਇਸ ਹੁਣ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਇਸ ਬਾਰੇ? ਮੈਂ ਸਭ ਤੋਂ ਪਹਿਲੇ ਤੇ ਬਾਰ-ਬਾਰ ਵੀਰ ਜੀ ਦਾ ਧੰਨਵਾਦ ਕਰਾਂਗੀ, ਕਿਉਂਕਿ ਜਿੱਦਣ ਉਹ ਸਭ ਕੁਝ ਘਟਨਾ ਵਾਪਰਦੀ ਹੈ ਤੇ ਅਸੀਂ ਰਾਤ ਭਰ ਆਪਸ ਵਿੱਚ ਗੱਲ ਕਰਦੇ ਰਹਿੰਦੇ ਹਾਂ ਕਿ ਭੈਣ ਜੀ ਕਿ ਅਸੀਂ ਤੇ ਸੋਚਦੇ ਹਾਂ ਕਿ ਸਾਡੇ ਸਿੱਖ ਭਰਾਵਾਂ ਦੀ ਇੰਨੀ ਉੱਚੀ ਹੈਗੀ ਹੈ ਕਿ ਜੇ ਕੋਈ ਵੀ ਲੇਡੀਜ਼ ਰਾਤੀ ਬਾਹਰ ਖਲੋਤੀ ਹੋਈ ਹੈ ਤਾਂ ਉਹ ਕਹਿੰਦੀ ਸਿੱਖ ਭਰਾ ਹੈ ਸਾਡਾ, ਅਸੀਂ ਸੇਫ ਘਰ ਪਹੁੰਚ ਜਾਵਾਂਗੇ। ਤੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਸਾਡੇ ਦਿਲ ਨੂੰ ਧੱਕਾ ਲੱਗ ਗਿਆ ਸੀ। ਲੇਕਿਨ ਅੱਜ ਮੇਰੇ ਵੀਰ ਇੱਥੇ ਪਹੁੰਚੇ ਤੇ ਮੈਂ ਕਹਾਂਗੀ ਕਿ ਅੱਜ ਇਸ ਵੀਰ ਨੇ ਉਹ ਫਿਰ ਦੁਬਾਰਾ ਮੇਰੇ ਦਿਲ ਵਿੱਚ ਕਾਮਯਾਬ ਉਹ ਚੀਜ਼ ਕਰਤੀ ਹੈ ਕਿ ਨਹੀਂ, ਸਾਡੇ ਸਿੱਖ ਭਰਾ ਅੱਜ ਵੀ ਆਪਣੀ ਭੈਣਾਂ ਦੀ ਲਾਜ ਬਚਾਉਣਾ ਜਾਣਦੇ ਨੇ ਔਰ ਅੱਜ ਉਹ ਖੜੇ ਨੇ। ਔਰ ਜਿੱਦਾਂ ਵੀਰ ਜੀ ਨੇ ਕਿਹਾ, ਵਾਕਈ ਤੇ ਵੀਰ ਜੀ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਸੀ, ਮੈਨੂੰ ਸਿੱਖ ਪਿਆਰਾ ਨਹੀਂ, ਸਿੱਖ ਦੀ ਰਿਆਤ ਮਰਿਆਦਾ ਪਿਆਰੀ ਹੈ। ਜੇ ਮਰਿਆਦਾ ਸਮਝ ਗਏ ਤੇ ਸਿੱਖ ਕੌਮ ਉੱਦਾਂ ਹੀ ਬਚ ਜਾਏਗੀ। ਤੇ ਪਹਿਲੇ ਇਹਨਾਂ ਨੂੰ ਮਰਿਆਦਾ ਸਮਝਣੀ ਪਏਗੀ, ਫਿਰ ਹੀ ਸਿੱਖ ਨੂੰ ਬਚਾ ਸਕਦੇ ਨੇ। ਕਿਉਂਕਿ ਸਾਡੇ ਸਿਰਸਾ ਸਾਹਿਬ ਤੁਹਾਨੂੰ ਪਤਾ ਹੈ ਕਿ ਕਿੰਨੀ ਵਾਰੀ ਇਤਿਹਾਸ ਦਾ ਮਿਥਿਹਾਸ ਕਰ ਚੁੱਕੇ ਨੇ, ਬਾਣੀ ਦਾ ਕਿੰਨਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਕਿਤੇ ਜਿੱਤ ਕਹਿਣਾ ਤੇ ਚਿੱਤ ਕਹਿ ਜਾਂਦੇ ਨੇ। ਕਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕੁਆਰੰਟਾਈਨ ਕਰ ਦਿੰਦੇ ਨੇ ਤੇ ਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਹੀਂ ਨਾਲ ਨਵਾ ਜਾਂਦੇ ਨੇ। ਤੇ ਮੈਂ ਸਮਝਦੀ ਹਾਂ ਜੇ ਸਾਡਾ ਪ੍ਰਧਾਨ ਇੱਦਾਂ ਦਾ ਹੋਏਗਾ ਤੇ ਕੌਮ ਨੂੰ ਕੀ ਸਿਖਾਏਗਾ। ਸ਼ਾਇਦ ਅੱਜ ਉਹੀ ਇੱਕ ਕਾਰਨ ਹੈ ਕਿ ਉਹਨਾਂ ਨੂੰ ਬਾਹਰ ਦੀ ਭੈਣ ਦਿਖ ਗਈ, ਉਹਨਾਂ ਨੂੰ ਘਰ ਵਾਲੀ ਭੈਣ ਨਜ਼ਰ ਨਹੀਂ ਆ ਰਹੀ।
ਬਿਲਕੁਲ ਸੰਗਤ ਜੀ, ਸਭ ਤੋਂ ਅਖੀਰ ਚ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਵੀ ਅਸੀਂ ਪੂਰੇ ਵਰਲਡ ਦੇ ਸਿੱਖਾਂ ਨੂੰ ਕਵਾਂਗੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਲੋੜ ਹੈ। ਔਰ ਜਿਸ ਤਰੀਕੇ ਦੇ ਨਾਲ ਇਸ ਮਸਲੇ ਦੀ ਗੱਲ ਕਰ ਲਈਏ ਜਾਂ ਕਸ਼ਮੀਰ ਦੇ ਮਸਲੇ ਦੀ ਕਰ ਲਈਏ, ਹੋਰ ਸਾਡੀ ਕੌਮ ਦੇ ਜਿੰਨੇ ਵੀ ਮਸਲੇ ਨੇ ਉਹਨਾਂ ਦੀ ਗੱਲ ਕਰ ਲਈਏ, ਜ਼ਰੂਰਤ ਹੈਗੀ ਹੈ ਬਾਣੀ ਦੇ ਬਾਣੇ ਦੇ ਨਾਲ ਜੁੜਨ ਦੀ। ਉਸ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਲਈ ਖਾਲੀ ਮਾਫ ਕਰਨਾ ਮੱਥਾ ਟੇਕਣਾ ਨਹੀਂ, ਉਸ ਬਾਣੀ ਨੂੰ ਆਪਣੇ ਜੀਵਨ ਵਿੱਚ ਅਮਲ ਕਰਨ ਦੀ ਲੋੜ ਹੈ। ਤੇ ਸਾਡੀ ਜਿੰਨੀਆਂ ਵੀ ਧਾਰਮਿਕ ਧਿਰਾਂ ਨੇ ਉਨ ਸਾਰਿਆਂ ਨੂੰ ਸਿਰਫ ਧਰਮ ਦੇ ਨਾਲ ਹੀ ਗੱਲਾਂ ਕਰਨੀਆਂ ਚਾਹੀਦੀਆਂ ਨੇ, ਧਰਮ ਦੇ ਨਾਲ ਜੁੜੇ ਹੋਏ ਹੀ ਕੰਮ ਕਰਨੇ ਚਾਹੀਦੇ ਨੇ, ਰਾਜਨੀਤਿਕ ਫਾਇਦੇ ਨਹੀਂ ਲੈਣੇ ਚਾਹੀਦੇ। ਸਾਨੂੰ ਮਾਰਾਂ ਵੀ ਇਸੇ ਕਰਕੇ ਹੀ ਪੈਂਦੀਆਂ ਨੇ ਕਿਉਂਕਿ ਅਸੀਂ ਧਰਮ ਦਾ ਇਸਤੇਮਾਲ ਰਾਜਨੀਤੀ ਦੇ ਲਈ ਕਰਨੇ। ਦਰਬਾਰ ਸਾਹਿਬ ਜਾਂਦੇ ਆ, ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਆ, ਤੇ ਮੀਰੀ ਦੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਸਾਨੂੰ ਨਾ ਜਾਣੇ ਕਦੋਂ ਤੋਂ ਇਹ ਸਿੱਖਿਆ ਦਿੰਦੇ ਆ ਰਹੇ ਨੇ। ਸ਼ਾਇਦ ਅਸੀਂ ਮੱਥਾ ਜ਼ਰੂਰ ਟੇਕਨੇ ਆ, ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ ਉਸ ਸਿੱਖਿਆ ਦੇ ਉੱਤੇ ਅਮਲ ਕਰਨਾ ਭੁੱਲ ਗਏ ਆ, ਜਿੱਦਾਂ ਨਤੀਜਾ ਅੱਜ ਕਸ਼ਮੀਰ ਵਿੱਚ ਵੀ ਦੇਖ ਰਹੇ ਹਾਂ। ਤੇ ਭੈਣ ਜੀ ਦਾ ਇਹ ਜਿਹੜਾ ਮਸਲਾ ਹੈ ਰਕਾਬਗੰਜ ਸਾਹਿਬ ਦੇ ਮੋਰਚੇ ਦੇ ਤੌਰ ਦੇ ਉੱਤੇ ਅਸੀਂ ਸਪੈਸ਼ਲ ਤੌਰ ਦੇ ਉੱਤੇ ਕਵਰੇਜ ਕਰਨ ਲਈ ਆਏ ਆ, ਉਹ ਦੇਖ ਰਹੇ ਹੈਗੇ ਆ। ਸਾਡੀ ਕੋਸ਼ਿਸ਼ ਸੀ ਕਿ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਪੰਥ ਦੇ ਜੁੜੇ ਹਰ ਮਸਲੇ ਨੂੰ ਆਪਾਂ ਸਭ ਤੋਂ ਪਹਿਲੇ ਲੈ ਕੇ ਆਈਏ, ਸਭ ਤੋਂ ਪਹਿਲੇ ਦਿਖਾਈਏ, ਤਾਂ ਕਿ ਕੌਮ ਨੂੰ ਪਤਾ ਲੱਗੇ ਕਿ ਸਾਡੇ ਕੌਮ ਦੇ ਵਿਚਕਾਰ ਕੀ ਵਾਪਰ ਰਿਹਾ। ਲੈਣੇ ਆ ਭੈਣ ਜੀ ਤੇ ਸਾਦਲਜੀਤ ਸਿੰਘ ਤੋਂ ਇਜਾਜ਼ਤ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।